बस तू एक बारी मन करके ढह पो, एक बारी अंदरों कह दे गुरु रामदास मैं भुलिया, कह दे एक बारी गुरु रामदास मैं भुलिया। ते भावना दे कन्ना नाल सुन ले, गुरु ग्रंथ साहिब चों आवाज आएगी, बच्चिया जे तू भुलिया ते मैं तेनों हुणे ही बख्शिया। आखो वाहिगुरु जी। किवें कह रहे पंचम पातशाह, पढ़ियो। हर जन राखे गुर गोविंद, राखे गुर गोविंद। पढ़ो सारे जी। हर जन राखे गुर गोविंद, राखे गुर गोविंद। कंठ लाए अवगुण सब मेटे, दयाल पुरख बख्शंद। सोई सोई देवै, पढ़ो। सोई सोई देवै, आओ हाजरिया। सोई 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 देवै। ਅੱਜ ਜੋ ਜੋ ਵੀ ਕਹਿਣਾ ਹੈ ਨਾ ਤੁਸੀਂ ਬਾਪੂ ਨੂੰ, ਬਾਪੂ ਨੇ ਮੰਨਣਾ ਹੈ। ਆ ਸਭ ਭਗਤਾਂ ਦੇ ਨਾਲ ਪ੍ਰੇਮਾ ਭਗਤੀ 'ਚ ਜੁੜਿਓ। जो मांगे ठाकुर अपने ते, सोई सोई देवै। संगत बोले मेरे नाल। जो मांगे ठाकुर अपने ते,
बस है काम तेना, सो ऐसा हर ध्याइए मेरे जीअणे, ता सर्व सुख पावे मेरे बना। जो मांगे ठाकुर अपने ते, जो मांगे ठाकुर अपने ते, आगे ठाकुर अपने, आगे ठाकुर अपने ते। सोई सोई देवे, सोई सोई देवे, सोई सोई देवे, सोई सोई देवे। धन गुरु रामदास जी, धन गुरु रामदास जी, धन गुरु रामदास, रज के धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। वाहिगुरू 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 कोई वाजा न रह ये कोई बेड़ा बख्शिशा लैण दा ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਾਪੂ ਜੀ ਦੇ ਦਰ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਆਏ ਆ।
ਜਿਉਂ-ਜਿਉਂ ਸਿੱਖੀ ਜਾਵਾਂਗੇ, ਪ੍ਰੈਕਟਿਸ ਕਰੀ ਜਾਵਾਂਗੇ, ਫਿਰ ਜੋ ਵੀ ਤੁਸੀਂ ਮੰਗੋਗੇ ਨਾ ਫਿਰ ਉਹ ਝੋਲੀ ਭਰੇਗਾ ਹੀ ਭਰੇਗਾ। ਜਿਹਦੀਆਂ ਵੀ ਝੋਲੀਆਂ ਭਰਦਾ ਪ੍ਰੈਕਟਿਸ ਦਾ ਸਦਕਾ, ਰੂਟੀਨ ਦਾ ਸਦਕਾ, ਨੇਮ ਦਾ ਸਦਕਾ ਹੈ ਜੀ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਕਿਉਂਕਿ ਸਮਾਂ ਆਪਣੇ ਕੋਲ ਹੁਣ ਥੋੜਾ ਜਿਹਾ ਰਹਿ ਗਿਆ ਬਾਕੀ, ਤੇ ਅੱਜ ਭਾਈ ਸਾਹਿਬ ਜੀ ਗੁਰਿਕਬਾਲ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਵੀ ਸੁਣਿਆ ਆਇਆ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ, ਤੁਹਾਨੂੰ ਸੁਣਾਉਣਾ ਜੋ ਉਹਨਾਂ ਨੇ ਤੁਹਾਡੇ ਕੋਲੋਂ ਅਸੀਸਾਂ ਲਈਆਂ ਨੇ ਤੇ ਸੰਗਤ ਦੇ ਦਰਸ਼ਨ ਵੀ ਕੀਤੇ ਨੇ, ਤੁਹਾਡੇ ਕੋਲੋਂ ਅਸੀਸਾਂ ਵੀ ਪ੍ਰਾਪਤ ਕਰਨ ਦੇ ਲਈ ਉਹ ਮੈਸੇਜ ਹੈ। ਔਰ ਤੁਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ, ਉਸ ਕਰਕੇ ਉਹ ਸਾਰਾ ਉਹ ਸੁਣਿਆ ਮੈਂ ਹੁਣੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਵਾਂਗਾ ਸਤਿਗੁਰੂ ਸੇਵਾ ਲੈ। ਮੇਰਾ ਮਨ ਤੇ ਵਿੱਚ ਬਣ ਰਿਹਾ ਸੀ ਕਿ ਇੱਥੋਂ ਹੀ ਚੱਲ ਪਈਏ, ਸੋਈ ਸੋਈ ਦੇਵ ਹੈ, ਕਿਵੇਂ ਉਹ ਝੋਲੀਆਂ ਭਰਦਾ। ਪਰ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਹੋਈ ਮੇਰਾ ਦਿਲ ਕਰਦਾ ਉਹ ਵੀ ਪੂਰੀ ਕਰਾਂ, ਬੜੀ ਜ਼ਰੂਰੀ ਗੱਲ ਹੈ, ਇਸੇ ਨਾਲ ਮੇਲ ਖਾ ਰਹੀ। ਵੇਖੋ ਉਹ ਸਿੱਖਦਾ ਹੈ, ਸ਼ੇਰ ਦਾ ਬੱਚਾ, ਸਾਡਾ ਕੰਮ ਵੀ ਸਿੱਖਣਾ ਹੈ, ਹਰ ਕੰਮ ਦੇ ਵਿੱਚੋਂ ਸਿੱਖਣਾ ਹੈ, ਹਰ ਚੀਜ਼ ਕੋਲੋਂ ਸਿੱਖਣਾ ਹੈ, ਹਰੇਕ ਦੇ ਕੋਲੋਂ ਤੂੰ ਗੁਣ ਗ੍ਰਹਿਣ ਕਰਨੇ ਨੇ। ਉਸ ਤੋਂ ਬਾਅਦ ਦੂਜੀ ਮੈਂ ਬੇਨਤੀ ਕੀਤੀ, ਉਹਦੇ ਅੰਦਰ ਦੂਜਾ ਵੱਡਾ ਗੁਣ ਸ਼ੇਰ ਦੇ, ਉਹ ਪ੍ਰੈਕਟਿਸ ਕਰਦਾ ਹੈ ਜੀ, ਟ੍ਰੇਨਿੰਗ। ਹੁਣ ਸਾਡੇ ਜਿਹੜੇ ਸੈਨਾ ਦੇ ਜਵਾਨ ਨੇ ਨਿਤਾ ਪ੍ਰਤੀ ਪ੍ਰੈਕਟਿਸ ਹੀ ਕਰਦੇ ਆ ਨਾ, ਨਿਤਾ ਪ੍ਰਤੀ ਪ੍ਰੈਕਟਿਸ ਕਰਦੇ, ਉਹ ਪ੍ਰੈਕਟਿਸ ਦਾ ਸਦਕਾ ਜੇ ਕਿਤੇ ਕੋਈ ਔਖਾ ਵੇਲਾ ਵੀ ਬਣ ਜੇ ਉਹ ਘਬਰਾਉਂਦੇ ਨਹੀਂ, ਫਿਰ ਪ੍ਰੈਕਟਿਸ ਹੈ ਨਾ, ਇੱਕ ਪ੍ਰੈਕਟਿਸ ਚੱਲਦੀ। ਅਸੀਂ ਵੀ ਰੋਜ਼ ਕੀਰਤਨ ਦੇ, ਹੁਣ ਛੋਟਾ ਬੱਚਾ ਹੈ ਕੋਈ, ਪਹਿਲੀ ਵਾਰੀ ਜਦੋਂ ਕੀਰਤਨ ਕਰਨ ਲੱਗੇਗਾ ਥੋੜਾ ਜਿਹਾ ਥੜਕੇਗਾ, ਪਰ ਪ੍ਰੈਕਟਿਸ ਕਰੀ ਜਾਏਗਾ, ਫਿਰ ਪਿਆਰਿਓ ਥੜਕਣਾ ਬੰਦ ਹੋ ਜਾਏਗਾ। ਪ੍ਰੈਕਟਿਸ, ਹਰ ਕੰਮ ਦੀ ਪ੍ਰੈਕਟਿਸ। ਬੱਚੇ ਜਿਹੜੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ ਆਏ ਤਾਂ ਮੈਂ ਕੋਈ ਕਹਿਣਾ ਹੁੰਨਾ, ਪਿਆਰਿਓ ਜਦੋਂ ਸਮਾਂ ਬਣੇ ਐਵੇਂ ਫालतू ਦੀਆਂ ਗੱਲਾਂ ਵੱਲ ਧਿਆਨ ਨਾ ਕਰੋ। ਘੰਟਾ ਇੱਕ ਖਾਲੀ ਮਿਲ ਗਿਆ, ਜੇ ਤਬਲਾ ਸਿੱਖ ਰਹੇ ਉਹਦੀ ਪ੍ਰੈਕਟਿਸ ਕਰੋ, ਕੀਰਤਨ ਸਿੱਖ ਰਹੇ ਉਹਦੀ ਪ੍ਰੈਕਟਿਸ ਕਰੋ, ਗੁਰਬਾਣੀ ਦੀ ਸੰਥਿਆ ਲੈ ਰਹੇ ਉਹਦੀ ਪ੍ਰੈਕਟਿਸ ਕਰੋ। ਅਭਿਆਸ ਨੇ ਹੀ ਤੁਹਾਡੇ ਵਿੱਚ ਨਿਖਾਰ ਲਿਆਉਣਾ ਹੈ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਇਹ ਛੋਟੀ ਗੱਲ ਨਹੀਂ, ਮੈਂ ਜਿਵੇਂ ਪਹਿਲੇ ਆਖਿਆ ਇਹ ਪ੍ਰੈਕਟਿਸ ਦਾ ਸਦਕਾ ਹੋਏਗਾ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੇ ਮਿੱਤਰ ਬਣ ਜਾਣਗੇ, ਤੇ ਜਿਸ ਦਾ ਕਰਤਾ ਮਿੱਤਰ ਤਿਸ ਕਾਜ ਸਵਾਰਿਆ, ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ। ਫਿਰ ਤੇ ਉਹ ਕਹਿੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ ਖਾਏ ਖਰਚ ਰਖੰਦਾ, 184 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤੇ ਆ, ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਅੱਗੇ ਸਾਹਿਬ ਕਹਿੰਦੇ ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ ਸਭੇ ਕਾਜ ਜਾਂ ਤੁਧ ਭਾਵੰਦਾ। ਹੁਣ ਆਓ ਅਗਲੀ ਗੱਲ ਸਿੱਖੀ ਹੈ। ਤੀਜਾ ਗੁਣ ਹੈ ਸ਼ੇਰ ਦਾ ਪੇਸ਼ੈਂਸ, ਧੀਰਜ। ਧੀਰਜ, ਜਾਨਵਰਾਂ ਦਾ ਝੁੰਡ ਜਾ ਰਿਹਾ ਹੋਏਗਾ ਨਾ, ਇੱਕਦਮ ਹਮਲਾ ਨਹੀਂ ਕਰਦਾ, ਦਰਖਤ ਦੇ ਪਿੱਛੇ ਲੁਕ ਕੇ ਉਹ ਫਿਰ ਧੀਰਜ ਦੇ ਨਾਲ ਇੰਤਜ਼ਾਰ ਕਰਦਾ, ਇੰਤਜ਼ਾਰ, ਤੇ ਆਪਣੇ ਲਕਸ਼ ਵੱਲ, ਆਪਣੇ ਨਿਸ਼ਾਨੇ ਵੱਲ ਟਾਰਗੇਟ ਪੂਰਾ ਕਰ ਲੈਂਦਾ, ਪੂਰਾ ਉਹਨੂੰ ਟਾਰਗੇਟ ਬਣਾ ਲੈਂਦਾ। ਤੇ ਜਦੋਂ ਪੂਰਾ ਟਾਰਗੇਟ ਬਣਾਉਂਦਾ ਹੈ ਨਾ, ਵੇਖ ਲੈਂਦਾ ਇਹ ਜਾਨਵਰ ਥੋੜਾ ਜਿਹਾ ਕਮਜ਼ੋਰ ਹੈ, ਝੁੰਡ ਤੋਂ ਅਲੱਗ ਚੱਲ ਰਿਹਾ, ਫਿਰ ਪਿਆਰਿਓ ਉਸ ਵੇਲੇ ਪਹਿਲੇ ਧੀਰਜ ਨਾਲ ਇੰਤਜ਼ਾਰ ਕਰਦਾ, ਤੇ ਧੀਰਜ ਨਾਲ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਹਮਲਾ ਕਰਦਾ। ਜਲਦਬਾਜ਼ੀ ਨਹੀਂ ਰੱਖਦਾ, ਧੀਰਜ ਰੱਖਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਿਨਾਂ ਸੋਚੇ ਸਮਝੇ ਸ਼ਿਕਾਰ ਨਹੀਂ ਕਰਦਾ। ਬਸ ਆਹ ਚੀਜ਼ ਸਿੱਖੋ, ਅੱਜ ਮੈਂ ਵੀ ਸਿੱਖਾਂ, ਤੁਸੀਂ ਵੀ ਜ਼ਿੰਦਗੀ ਦੇ ਵਿੱਚ ਇੱਕ ਲਕਸ਼ ਬਣਾ ਲਓ। ਮੈਂ ਵੀ ਬਣਾਇਆ ਨਾ, ਮੈਂ ਤੁਹਾਨੂੰ ਦੱਸਦਾ ਹੁੰਨਾ, ਤੁਸੀਂ ਸਾਰੇ ਪਰਿਵਾਰਕ ਮੈਂਬਰ ਹੋ, ਰੋਜ਼ ਸੁਣਦੇ ਹੋ। ਮੈਂ ਵੀ ਇੱਕ ਟੀਚਾ ਮਿੱਥਿਆ, ਘੱਟ ਤੋਂ ਘੱਟ 113 ਯੂਨਿਟ ਇਹੋ ਜਿਹੇ ਖੁੱਲਣ। 3 ਥਾਵਾਂ ਤੇ ਪਿਤਾ ਜੀ ਨੇ ਬਖਸ਼ ਦਿੱਤੀਆਂ, ਇੱਕ ਨਾਲ ਦੀ ਤੇ ਇੱਕ ਬਟਾਲਾ ਰੋਡ। ਤੁਹਾਨੂੰ ਪਤਾ ਹੈ ਮਿਸ਼ਨ ਸਾਡਾ ਸ਼ੁਰੂ ਹੋ ਗਿਆ। ਮੈਂ ਵੀ ਮਿਸ਼ਨ ਬਣਾਇਆ ਨਾ 113 ਥਾਵਾਂ ਦਾ।
बस उस मिशन नूं लैके उस टारगेट वाल ध्यान रख के मैं भी तुरी जा रहा किते किते जल्दबाजी भी कर लेने हैं। फिर जदों जल्दबाजी मैं करदा फिर बापू जी पिता जी बाबा दीप सिंह जी इशारा कोई इहो जिहा बख्श देंदे ने, फिर मैं भी धीरज नाल कोई नहीं चौथा जेड़ा यूनिट थोड़ी वेट कर लेने, कहदे वाहिगुरू जी धन गुरु रामदास जी। जल्दबाजी नहीं, शेर जदों शिकार करदा ना जल्दबाजी नहीं धीरज दे नाल। ओ सिखा तू भी अपने जीवन दे विच एक लक्ष्य मिथ ले। आज जिन्ने नौजवान बच्चे सुनते लक्ष्य मिथ लो, पढ़ाई करके मान लो जे लक्ष्य बाहर जाना मिथ लिया, ਉਹਦੇ ਵੱਲ फिर धीरज ਨਾਲ ਵਧੀ चलो। कोई गल नहीं, मैं जिवें पहले कहा आईलेट्स कर ली, एक बारी फेल हो गए नहीं कामयाबी मिली, दूजी वारी करो, दूजी वारी नहीं मिली तीजी वारी करो, हार क्यों मनदा? कोशिश करी चलो निरंतरताई दे नाल धीरज रख के। आखो वाहिगुरू जी धन गुरु रामदास जी। धीरज बड़ी वड्डी दात है। ਐਵੇਂ शेर जंगल ਦਾ ਰਾਜਾ ਨਹੀਂ ਬਣਿਆ, ਧੀਰਜ ਵੀ ਅੰਦਰ ਰੱਖਦਾ। ਧੀਰਜ ਹੁਣ ਅਸੀਂ ਕਈ ਧੀਰਜ ਨਹੀਂ ਰੱਖਦੇ। ਅਰਦਾਸ ਕੀਤੀ ਅਸੀਂ ਕਹਿੰਨੇ ਬਾਬਾ ਜੀ ਹੁਣੇ ਹੀ ਪੂਰੀ ਕਰ ਦਿਓ, ਹੁਣੇ ਹੀ। ਇਹ ਤੇ ਬਾਪੂ ਜੀ ਨੂੰ ਪਤਾ ਹੈ ਨਾ ਮੇਰੇ ਕੋਲੋਂ ਜਿਹੜੀ ਚੀਜ਼ ਮੰਗ ਰਿਹਾ ਇਹਨੂੰ ਚੰਗੀ ਲੱਗ ਰਹੀ ਹੈ, ਪਰ ਬਾਬਾ ਦੀਪ ਸਿੰਘ ਜੀ ਨੂੰ ਪਤਾ ਹੈ ਜੇ ਇਸ ਵੇਲੇ ਇਹਨੂੰ ਇਹ ਚੀਜ਼ ਦੇ ਦਿੱਤੀ ਤੇ ਇਹਦਾ ਨੁਕਸਾਨ ਹੋ ਸਕਦਾ ਹੈ। ਛੋਟਾ ਬੱਚਾ ਹੈ ਨਾ, ਸਾਡੇ ਘਰਾਂ 'ਚ ਛੋਟੇ ਬੱਚੇ ਨੇ, ਮੇਰੀ ਵੀ ਗੁੜੀਆ 1 ਸਾਲ ਦੀ। ਹੁਣ ਬੱਚੇ ਛੋਟੇ ਜਿਹੜੇ ਹੋਣ ਉਹ ਕਈ ਵਾਰੀ ਪਿਆਰਿਓ ਚੀਜ਼ਾਂ ਖਿਲਰੀਆਂ ਹੋਣ ਜ਼ਮੀਨ ਦੇ ਉੱਤੇ ਜਿਹੜੀਆਂ ਵੇਸਟ ਹੀ ਨੇ ਉਹਨਾਂ ਨੂੰ ਵੀ ਚੱਕ ਕੇ ਮੂੰਹ 'ਚ ਪਾਉਣ ਲੱਗਦੇ ਨੇ। ਬੱਚਿਆਂ ਨੂੰ ਤੇ ਉਹ ਚੀਜ਼ ਚੰਗੀ ਲੱਗ ਰਹੀ, ਪਰ ਸਾਨੂੰ ਪਤਾ ਹੈ ਨਾ ਉਹ ਚੀਜ਼ ਨੁਕਸਾਨ ਕਰ ਸਕਦੀ ਹੈ, ਬੱਚਾ ਬਿਮਾਰ ਹੋ ਸਕਦਾ ਹੈ। ਬੱਚੇ ਨੂੰ ਤੇ ਚੰਗੀ ਲੱਗ ਰਹੀ, ਪਰ ਮਾਤਾ ਪਿਤਾ ਨੂੰ ਪਤਾ ਹੈ ਇਹਨੂੰ ਇਹ ਚੀਜ਼ ਖਾਣ ਤੋਂ ਰੋਕਣਾ ਹੈ। ਪਹਿਲੇ ਸਮੇਂ ਹੁੰਦੇ ਸੀ ਘਰਾਂ 'ਚ ਮੋਮਬੱਤੀਆਂ ਬਲਦੀਆਂ ਸੀ, ਪਿੰਡਾਂ 'ਚ ਅੱਜ ਵੀ ਜਦੋਂ ਲਾਈਟ ਜਾਵੇ ਮੋਮਬੱਤੀ ਇਸਤੇਮਾਲ ਕਰਦੇ ਆ। ਸੁਣਿਓ ਧਿਆਨ ਨਾਲ, ਹੁਣ ਮੋਮਬੱਤੀ ਦੀ ਲਾਈਟ ਨੂੰ ਕਈ ਵਾਰੀ ਬੱਚਾ ਨਾ ਖਿਡੌਣਾ ਸਮਝ ਕੇ ਹੱਥ ਪਾਉਣ ਲੱਗਦਾ, ਮਾਂ ਰੋਕਦੀ ਨਹੀਂ ਰੁਕਦਾ, ਦੂਜੀ ਵਾਰੀ ਰੋਕਦੀ ਨਹੀਂ ਰੁਕਦਾ, ਕਈ ਵਾਰੀ ਚਪੇੜ ਵੀ ਮਾਰ ਦਿੰਦੀ, ਤੈਨੂੰ ਪਤਾ ਨਹੀਂ ਲੱਗਦਾ। ਹੁਣ ਉਸ ਵੇਲੇ ਬੱਚੇ ਨੂੰ ਤੇ ਤਕਲੀਫ ਹੋ ਰਹੀ, ਰੋ ਰਿਹਾ ਮੈਨੂੰ ਹੱਥ ਨਹੀਂ ਪਾਉਣ ਦਿੱਤਾ, ਪਰ ਜਦੋਂ ਵੱਡਾ ਹੁੰਦਾ ਹੈ ਨਾ ਫਿਰ ਮਾਤਾ ਪਿਤਾ ਦਾ ਸ਼ੁਕਰਾਨਾ ਕਰਦਾ ਜੇ ਉਸ ਵੇਲੇ ਮੈਨੂੰ ਨਾ ਰੋਕਦੇ ਤੇ ਮੇਰਾ ਹੱਥ ਸੜਿਆ ਹੋਣਾ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਕਾਲੇ ਪੈ ਜਾਂਦੇ ਆ, ਕਾਲੇ ਨਹੀਂ ਪੈਣਾ। ਇਹ ਬਾਬਾ ਨੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਸੇਵਕ ਦੇ ਅੰਦਰ 3 ਗੁਣ ਹੋਣੇ ਲਾਜ਼ਮੀ ਨੇ, 3। ਪਹਿਲਾ ਗੁਣ ਕਦੀ ਵੀ ਕਾਲਾ ਨਾ ਪਵੇ, ਕਾਲੇ ਨਹੀਂ ਪੈਣਾ। ਅਰਦਾਸ ਕੀਤੀ ਪੂਰੀ ਹੋਣ ਦਾ ਇੰਤਜ਼ਾਰ ਕਰ ਧੀਰਜ ਦੇ ਨਾਲ, ਉਹ ਪੂਰੀ ਕਰੇਗਾ। ਤੇ ਜੇ ਵਿੱਚੇ ਡਾਵਾਡੋਲ ਹੋ ਜਾਏਗਾ ਨਾ ਫਿਰ ਗੱਲ ਨਹੀਂ ਬਣਨੀ, ਫਿਰ ਨਹੀਂ ਬਣਨੀ ਗੱਲ। ਅਰਦਾਸ ਪੂਰੀ ਹੋਣ ਦਾ ਸ਼ਿੱਦਤ ਦੇ ਨਾਲ ਇੰਤਜ਼ਾਰ ਕਰ, ਇੰਤਜ਼ਾਰ। ਨੇਮ ਵਧਾਈ ਜਾ, ਵਧਾਈ ਜਾ, ਵਧਾਈ ਜਾ। ਜਿੰਨੀ ਬਾਣੀ ਪੜਦਾ ਹੋਰ ਵਧਾ ਨੇਮ, ਉਹਦੇ ਨਾਮ ਰੂਪੀ ਚਰਨ ਦਿਨੋਂ ਦਿਨ ਹੋਰ ਘੁੱਟ ਕੇ ਫੜੀ ਜਾ, ਨਿਤਨੇਮ ਵਧਾਈ ਜਾ। ਉਹ ਕਿਰਪਾ ਕਰੇਗਾ ਹੀ ਕਰੇਗਾ। ਕਈ ਵਾਰੀ ਬਾਪੂ ਸਾਨੂੰ ਚੈੱਕ ਵੀ ਕਰਦਾ ਹੁੰਦਾ ਹੈ, ਮੰਗ ਰਿਹਾ ਕੱਚਾ ਕਿ ਪੱਕਾ ਹੈ, ਕਹਦੇ ਵਾਹਿਗੁਰੂ ਜੀ ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ। ਬਾਪੂ ਜੀ ਕਈ ਵਾਰੀ ਚੈੱਕ ਵੀ ਕਰਦੇ ਹੁੰਦੇ ਨੇ। ਇਹ ਬਾਬਾ ਨੰਦ ਸਿੰਘ ਸਾਹਿਬ ਜੀ ਦੇ ਬਚਨ ਸੁਣਿਓ। ਪਹਿਲਾ ਬਚਨ ਕਹਿੰਦੇ ਕਦੀ ਵੀ ਕਾਲੇ ਨਹੀਂ ਪੈਣਾ, ਕਦੇ ਵੀ ਕਾਲੇ ਨਹੀਂ, ਉੱਚੀ ਬੋਲੋ ਕਦੇ ਵੀ। ਮਗਰਲਿਆਂ ਨੂੰ ਲੱਗਿਆ ਪਤਾ, ਸਾਰੇ ਬੋਲੋ ਕਦੇ ਵੀ ਕਾਲੇ ਨਹੀਂ ਪੈਣਾ। ਦੂਜਾ ਗੁਣ ਕਦੀ ਵੀ ਦਰ ਨਹੀਂ ਛੱਡਣਾ। ਦੂਜਾ ਗੁਣ ਕਿਹੜਾ? ਕਿਹੜਾ ਗੁਣ? ਦਰ ਨਹੀਂ ਛੱਡਣਾ। ਜੋ ਮਰਜ਼ੀ ਹੋ ਜੇ, ਦਾਤਿਆ ਦਾਤ ਦਿੱਤੀ ਤਾਂ ਵੀ ਮੈਂ ਤੇਰਾ, ਤੇ ਜੇ ਦਾਤ ਦੇਣ ਵਿੱਚ ਕੁਝ ਦੇਰੀ ਕਰ ਰਿਹਾ ਤਾਂ ਵੀ ਮੈਂ ਤੇਰਾ। ਮੈਂ ਨਹੀਂ ਜਾਣਾ ਮੜੀਆਂ ਮਸਾਣੀਆਂ ਤੇ, ਮੈਂ ਨਹੀਂ ਜਾਣਾ ਪੀਰਾਂ ਫਕੀਰਾਂ ਦੇ ਕੋਲ, ਮੈਂ ਨਹੀਂ ਜਾਣਾ ਜੋਤਸ਼ੀਆਂ ਦੇ ਕੋਲ, ਮੈਂ ਨਹੀਂ ਕਿਤੇ ਹੋਰ ਜਾਣਾ। ਜੇ ਦਾਤ ਦੇਤੀ ਤਾਂ ਵੀ ਮੈਂ ਤੇਰਾ, ਜੇ ਦੇਣ ਵਿੱਚ ਕਿਤੇ ਦੇਰੀ ਕਰਦਾ ਮੈਂ ਤੇਰਾ ਬੂਹਾ ਨਹੀਂ ਛੱਡਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਤੇ ਧੀਰਜ ਰੱਖ ਕੇ ਤੇਰੇ ਬੂਹੇ ਤੇ ਬੈਠੇ ਹੀ ਰਹਿਣਾ, ਬੈਠੇ ਹੀ ਰਹਿਣਾ। ਭਾਵੇਂ ਧੱਕੇ ਮਾਰ, ਭਾਵੇਂ ਦਾਤ ਦੇ, ਭਾਵੇਂ ਦੇਰੀ ਨਾਲ ਦੇ, ਮੈਂ ਤੇ ਬੂਹਾ ਨਹੀਂ ਛੱਡਣਾ।
ਫਿਰ ਉਹ ਕਿਰਪਾ ਕਰਦਾ ਹੀ ਕਰਦਾ, ਮਿਹਰ ਕਰਦਾ ਹੀ ਕਰਦਾ। ਤੇ ਸਿੱਖ ਦਾ ਤੀਜਾ ਗੁਣ, ਸੇਵਕ ਦਾ ਤੀਜਾ ਗੁਣ, ਪਹਿਲਾ ਕਦੇ ਕਾਲੇ ਨਹੀਂ ਪੈਣਾ, ਦੂਜਾ ਕਦੀ ਦਰ ਨਹੀਂ ਛੱਡਣਾ, ਤੇ ਤੀਜਾ ਗੁਣ ਜਦੋਂ ਉਹ ਦਾਤਾਂ ਦੇ ਦੇਵੇ ਉਹਨਾਂ ਦਾ ਹੰਕਾਰ ਨਹੀਂ ਕਰਨਾ। ਹਉਮੈ ਨੇ ਦਾਤਾਂ ਮਿਲ ਗਈਆਂ ਨੇ ਨਾ ਤਾਂ ਵੀ ਬੂਹਾ ਛੱਡ ਕੇ ਨਹੀਂ ਜਾਣਾ, ਫਿਰ ਸ਼ੁਕਰਾਨੇ ਵਿੱਚ ਨੇਮ ਕਰੀ ਜਾਣਾ। ਸ਼ੁਕਰ ਹੈ ਦਾਤਿਆ ਤੂੰ ਅਕਿਰਤ ਘਣ ਨੂੰ ਭਾਗ ਲਾਤੇ, ਸ਼ੁਕਰ ਹੈ ਗਰੀਬ ਨਵਾਜ ਪਾਤਸ਼ਾਹ ਤੂੰ ਮੈਂ ਗਰੀਬ ਨੂੰ ਨਵਾਜ ਦਿੱਤਾ, ਔਕਾਤ ਮੇਰੀ ਢੇਲੀ ਦੀ ਨਹੀਂ, ਤੂੰ ਅੱਜ ਇੰਨੇ ਰੰਗ ਭਾਗ ਲਾਏ ਨੇ। ਫਿਰ ਸ਼ੁਕਰਾਨੇ 'ਚ ਨੇਮ ਵਧਾਈ ਚੱਲ, ਸ਼ੁਕਰਾਨੇ 'ਚ ਕਦੀ ਵੀ ਕਿਸੇ ਗੱਲ ਦਾ ਦਮ ਨਹੀਂ ਮਾਰਨਾ, ਅਹੰਕਾਰ ਨਹੀਂ ਕਰਨਾ। ਬਸ ਹਰ ਵੇਲੇ ਸਿਰ ਝੁਕਾ ਝੁਕਾ ਕੇ, ਮਨ ਝੁਕਾ ਝੁਕਾ ਕੇ ਇਹੋ ਹੀ ਕਹਿਣਾ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਫਿਰ ਕਹਿ ਦਿਓ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ, ਉਹਦੀ ਕਿਰਪਾ ਨਾਲ ਕਹਿ ਰਿਹਾ। ਆ ਤਿੰਨ ਗੁਣ ਧਾਰਨ ਕਰਕੇ ਉਹਦੇ ਪੈਰ ਫੜ ਲਓ, ਉਹਦੇ ਚਰਨ ਫੜ ਲਓ, ਖਾਲੀ ਮੁੜੋਗੇ ਹੀ ਨਹੀਂ। ਅਸੀਂ ਤੇ ਕਾਹਲੇ ਪੈ ਜਾਂਦੇ। ਮੈਂ ਤੇ ਅਰਦਾਸ ਕੀਤੀ ਹੁਣੇ ਹੀ ਮੈਨੂੰ ਚਾਹੀਦਾ ਰਿਸਪੌਂਸ, ਉਹਦੀ ਮੌਜ ਹੁਣੇ ਹੀ ਦੇ ਦੇਵੇ, ਉਹਦੇ ਘਰ ਕਿਹੜਾ ਘੱਟ ਹੈ। ਤੇ ਉਹਦੀ ਮੌਜ ਹੈ ਮਹੀਨਾ ਲਾ ਦੇਵੇ, 6 ਮਹੀਨੇ ਲਾ ਦੇਵੇ, ਉਹਦੀ ਮੌਜ ਹੈ ਨਾ। ਜ਼ੋਰ ਤੇ ਹੈ ਨਹੀਂ ਉਹਦੇ ਅੱਗੇ, ਅਸੀਂ ਤੇ ਨਿਮਾਣੇ ਬਣ ਕੇ ਕਹਿ ਸਕਦੇ ਆ। ਮੈਂ ਗੁਰੂ ਜੀ ਦੀ ਕਿਰਪਾ ਨਾਲ ਇੱਥੇ ਜੇ ਹੁਣ ਬਾਹਾਂ ਖੜੀਆਂ ਕਰਾਉਣ ਤੇ ਆਵਾਂ ਨਾ, ਮੇਰਾ ਕਈ ਵਾਰੀ ਚਿੱਤ ਕਰਦਾ ਮੈਂ ਇੱਕ ਮਾਈਕ ਸੰਗਤ 'ਚ ਭੇਜਾਂ ਤੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਨੇ ਦਿੱਤੀਆਂ ਨੇ ਨਾ ਦਾਤਾਂ, ਉਹਨਾਂ ਕੋਲੋਂ ਬੁਲਵਾਵਾਂ ਤਾਂ ਜੋ ਦੂਜਿਆਂ ਦਾ ਵਿਸ਼ਵਾਸ ਬਣੇ ਕਿ ਜੇ ਇਹਨਾਂ ਦੀਆਂ ਝੋਲੀਆਂ ਭਰ ਸਕਦੀਆਂ, ਸਾਡੀਆਂ ਕਿਉਂ ਨਹੀਂ ਭਰ ਸਕਦੀਆਂ। ਹਾਂਜੀ, ਇੱਥੇ ਕਈ ਇਹੋ ਜਿਹੇ ਨੇ ਜਿਹੜੇ ਪਹਿਲੇ ਚੁਪਹਿਰੇ ਤੇ ਆਏ, ਗੁਰੂ ਰਾਮਦਾਸ ਨੇ ਭਾਗ ਲਾ। ਵੇਖੋ ਪਹਿਲੇ ਹੱਥ ਖੜੇ ਕਰਤੇ ਜੀ, ਵਾਹ ਵਾਹ। ਇਹ ਕੈਮਰਾ ਜਰਾ ਇਹਨਾਂ ਵਾਲੀ ਮਾਰ ਦਿਓ ਜਿੰਨਾ ਤੇ ਕਿਰਪਾ, ਵਾਹ ਵਾਹ। ਇਹ ਹੁਣ ਮੈਂ ਤੇ ਨਹੀਂ ਨਾ ਕਿਹਾ, ਕਰੀ ਰੱਖੋ ਫਿਰ ਤਾਂ। ਸਤਿ ਸ੍ਰੀ ਅਕਾਲ, ਵਾਹ ਵਾਹ, ਸਤਿ ਸ੍ਰੀ ਅਕਾਲ, ਵਾਹ ਵਾਹ। ਹੁਣ ਦੱਸੋ, ਹੁਣ ਮੇਰੇ ਬੋਲਣ ਦੀ ਕੋਈ ਲੋੜ ਰਹਿ ਗਈ? ਮੈਂ ਕੋਈ ਇਹ ਚੀਜ਼ ਸੋਚ ਕੇ ਤੇ ਬੈਠਾ ਨਹੀਂ ਕਿ ਮੈਂ ਇਦਾਂ ਕਵਾਂਗਾ ਤੇ ਇਦਾਂ ਸੰਗਤ ਬਾਹਾਂ ਤਾਂ ਕਰੇਗੀ। ਇਹ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵਰਤ ਰਹੇ ਨੇ, ਤੇ ਜੇ ਇੰਨਿਆਂ ਦੀਆਂ ਝੋਲੀਆਂ ਭਰ ਸਕਦੇ ਤੇ ਅਸੀਂ ਕੋਈ ਮਾੜੇ ਥੋੜੀ ਆ, ਅਸੀਂ ਵੀ ਤੇ ਉਹਦੇ ਬੱਚੇ ਆ। ਕਮੀ ਇਹਦਾ ਮਤਲਬ ਉਹਦੇ 'ਚ ਨਹੀਂ, ਕਮੀ ਸਾਡੇ ਵਿੱਚ ਕਿਤੇ ਨਾ ਕਿਤੇ ਤੇ ਹੈ। ਉਸ ਕਮੀ ਨੂੰ ਦੂਰ ਕਰ ਲਈਏ, ਬਸ ਗੱਲ ਇਹ ਨਹੀਂ ਹੈ। ਜਦੋਂ ਉਸ ਕਮੀ ਨੂੰ ਦੂਰ ਕਰਕੇ ਉਹਦੇ ਚਰਨ ਫੜਾਂਗੇ, ਉਹ ਬਖਸ਼ੀਸ਼ ਦਾ ਨਦਰ ਦਾ ਖਾਤਾ ਖੋਲੇਗਾ ਹੀ ਖੋਲੇਗਾ। ਇਹ ਮੇਰੀ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਦੇਖੋ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚੋਂ ਜਦੋਂ ਸੰਗਤਾਂ ਝੋਲੀਆਂ ਭਰ ਕੇ ਆਉਂਦੀਆਂ ਨਾ, ਕਿੰਨੇ ਚਾਵਾਂ ਨਾਲ ਦੱਸਦੀਆਂ ਜੀ ਸਾਡੀ ਤੇ ਅੱਖਾਂ ਦੀ ਜੋਤ ਨਹੀਂ ਸੀ, ਅੱਖਾਂ ਦੀ ਜੋਤ ਗੁਰੂ ਰਾਮਦਾਸ ਨੇ ਦੇ ਦਿੱਤੀ। ਘਰ 'ਚ ਔਲਾਦ ਨਹੀਂ ਸੀ ਹੁੰਦੀ, ਗੁਰੂ ਰਾਮਦਾਸ ਨੇ ਔਲਾਦ ਦੀ ਕਿਰਪਾ ਕਰਤੀ। ਮੇਰਾ ਦਿਲ ਕਰ ਪਿਆ, 2-3 ਪ੍ਰੇਮੀ ਹੋਏ ਬਸ। ਆ ਮਾਈਕ ਇੱਕ ਮਿੰਟ ਸੰਗਤ 'ਚ ਭੇਜ ਦਿਓ ਇੱਕ, ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਨਾ, ਜੇ ਮਾਈਕ 'ਚ ਬੋਲ ਸਕਦੇ ਹੋ ਨਾ ਬੋਲ ਦਿਓ। ਲੱਖਾਂ ਸੰਗਤਾਂ ਇਸ ਵੇਲੇ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਵੇਖ ਰਹੀਆਂ ਹੋਣਗੀਆਂ, ਉਹਨਾਂ ਦਾ ਵੀ ਯਕੀਨ ਹੋਰ ਬਣ ਜਾਏਗਾ ਕਿ ਪੱਤੇ ਪੱਤੇ ਵਿੱਚ ਇਸ ਅਸਥਾਨ ਤੇ ਬਾਬਾ ਦੀਪ ਸਿੰਘ ਵਰਤ ਰਹੇ ਨੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਪਹਿਲੇ ਕੌਣ, ਤੁਸੀਂ ਬੋਲੋਗੇ ਭੈਣ ਜੀ? ਮਾਈਕ 'ਚ ਬੋਲ ਦਿਓ, ਇਹ ਉਧਰ ਭੇਜ ਦਿਓ ਇਹਨਾਂ ਵੱਲ ਮਾਈਕ। ਦੇਖੋ ਇਹ ਕੋਈ ਮੈਂ ਪਲੈਨਿੰਗ ਕਰਕੇ ਨਹੀਂ ਬੈਠਾ, ਇਦਾਂ ਕਰਾਂਗੇ ਇਦਾਂ ਬੋਲਾਂਗੇ ਇਦਾਂ। ਇਹ ਤੇ ਸਹਿਜੇ ਕੋਈ ਨਾ ਕੋਈ ਸ਼ਕਤੀ ਕਰਾ ਰਹੀ ਹੈ ਕੰਮ, ਸਹਿਜੇ ਕੋਈ ਨਾ ਕੋਈ ਵਰਤ ਕੇ ਇਹ ਕਾਰਜ ਕਰਵਾ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਦਾਂ ਬਹੁਤੀ ਪ੍ਰੇਮਾ ਭਗਤੀ ਨੇ ਪੜਦਾ ਹੀ ਮੰਗਿਆ, ਪਰ ਅੱਜ ਜੇ ਗੁਰੂ ਸਾਹਿਬ ਨੇ ਵਿਧ ਬਣਾ ਦਿੱਤੀ ਹੈ ਨਾ, ਬਹੁਤਾ ਨਹੀਂ, ਕਿੰਨਿਆਂ ਨੇ ਹੱਥ ਖੜੇ ਕੀਤੇ ਨੇ। ਇਹ ਮਾਈਕ ਲੈ ਜਾਓ ਤੇ ਇਹ ਆ ਜਿਹੜੇ ਭੈਣ ਜੀ ਬੈਠੇ ਨੇ ਅੱਗੇ, ਹੱਥ ਖੜਾ ਕਰ ਦਿਓ ਇੱਕ ਮਿੰਟ। ਹਾਂਜੀ, ਇਹਨਾਂ ਨੂੰ ਦੇ ਦਿਓ ਇੱਕ। ਕੀ ਕੌਤਕ ਵਰਤੇ ਨੇ, ਜਰਾ ਬੋਲਿਓ ਮਹਾਰਾਜ ਜੀ ਦੀ ਮਿਹਰ ਨਾਲ। ਕੈਮਰੇ ਇਹਨਾਂ ਵੱਲ ਕਰ ਦਿਓ ਸਾਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਸੱਚ ਕਹਿੰਦੀ ਆ, ਸੱਚੇ ਸਥਾਨ ਤੇ ਬੈਠੀ ਆ। ਮੈਂ ਪਹਿਲੇ ਚੁਪਹਿਰੇ ਤੇ ਆਈ ਆ, ਉਦੋਂ ਦਾ ਹੀ
ਸਾਡੇ ਬਹੁਤ ਲਹਿਰਾਂ ਬਹਿਰਾਂ ਨੇ। ਜੋ ਮੈਂ ਸੋਚਿਆ ਹਰ ਚੁਪਹਿਰੇ ਤੇ ਅਰਦਾਸ ਕਰਕੇ ਜਾਨੀ ਆ, ਅਗਲੀ 27 ਤੇ ਪੂਰੀ ਹੋ ਕੇ ਆਂਦੀ ਹੈ। ਬੋਲੇ ਸੋ ਨਿਹਾਲ। ਤੁਸੀਂ ਬੋਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਭਰਾ ਬਾਹਰ ਜਾ ਰਹੇ ਸੀ, ਮੈਂ ਚੁਪਹਿਰੇ 'ਚ ਅਰਦਾਸ ਕਰਾ ਕੇ ਗਈ ਤੇ ਮੈਂ ਰਸਤੇ ਵਿੱਚ ਪਹੁੰਚੀ ਸੀ, ਮੇਰੀ ਇਹ ਭੈਣ ਮੇਰੇ ਨਾਲ ਸੀ। ਮੇਰੀ ਮੰਮੀ ਦਾ ਫੋਨ ਆ ਗਿਆ, ਕਹਿੰਦੇ ਭਰਾ ਤੇਰੇ ਬਾਹਰ ਪਹੁੰਚ ਗਏ ਆ। ਬੋਲੋ। ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਜੀ, ਮੈਂ ਜਿੱਦਣ ਪਹਿਲੇ ਚੁਪਹਿਰੇ ਤੇ ਆਈ ਸੀ, ਮੇਰੇ ਦੋਤੇ ਦਾ ਕਿਤੇ ਕੰਮ ਨਹੀਂ ਸੀ ਬਣ ਰਿਹਾ, ਬੜਾ ਦੁਖੀ ਹੋ ਗਿਆ ਸੀ। ਸਿੱਖੀ ਵਾਲਾ ਸੀ ਬਾਬਾ ਜੀ, ਅੰਮ੍ਰਿਤਧਾਰੀ ਸਿੱਖ ਸੀ, ਬੜਾ ਪਰੇਸ਼ਾਨ ਹੋ ਗਿਆ ਸੀ। ਮੈਂ ਉੱਥੇ ਇਹਨਾਂ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਗਈ, ਉਹਨਾਂ ਦਾ ਵੀ ਦੁਬਈ ਦਾ ਵੀਜ਼ਾ ਲੱਗ ਗਿਆ। ਹੁਣ ਬੱਚਿਆਂ ਦੀ ਅਰਦਾਸ ਕੀਤੀ ਹੈ ਬਾਬਾ ਜੀ, ਮੈਨੂੰ ਉਮੀਦ ਹੈ, ਆਸ ਹੋ ਗਈ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਜ਼ਰੂਰ ਪੂਰੀ ਕਰੋਗੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਬੋਲੇ ਸੋ ਨਿਹਾਲ। ਦੇਖੋ, ਇਹ ਕੋਈ ਅਸੀਂ ਪਲੈਨਿੰਗ ਕਰਕੇ ਨਹੀਂ ਬੈਠੇ ਹੋਏ। ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਜਿਹੜੇ ਹੁਣ ਬੋਲ ਰਹੇ ਸੀ ਭੈਣ ਜੀ। ਤੇ ਇਹ ਤੇ ਪ੍ਰਤੱਖ ਖੰਡੇ ਵਾਲਾ ਬਾਬਾ ਵਰਤ ਰਿਹਾ। ਆਖੋ ਧੰਨ ਬਾਬਾ ਦੀਪ ਸਿੰਘ। ਮੈਂ ਬੇਨਤੀ ਕਰਦਾ, ਇਹ 27 ਦੀ ਰੁਟੀਨ ਕਦੀ ਛੱਡਿਓ ਨਾ। ਸੱਚ ਕਹਿ ਰਿਹਾ, ਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਇਹ ਰੁਟੀਨ ਨਾ ਛੱਡਣਾ। ਗੁਰੂ ਰਾਮਦਾਸ ਤੁਹਾਡੀਆਂ ਝੋਲੀਆਂ ਭਰਨ ਤੋਂ ਕਦੀ ਪਿੱਛੇ ਨਹੀਂ ਜੇ ਹੋਣਗੇ। ਹਾਂਜੀ, ਬਾਬਾ ਦੀਪ ਸਿੰਘ ਕਦੀ ਪਿੱਛੇ ਨਹੀਂ ਹੋਣਗੇ, ਤੁਹਾਡੀ ਬਾਹ ਨਹੀਂ ਛੱਡਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੀਰਜ ਦੇ ਨਾਲ, ਪੇਸ਼ੈਂਸ ਦੇ ਨਾਲ, ਜੋ ਸ਼ੇਰ ਦਾ ਗੁਣ ਹੈ ਨਾ ਧੀਰਜ ਦਾ, ਉਹਨੇ ਧੀਰਜ ਰੱਖਿਆ ਹੋਇਆ ਆਪਣੇ ਅੰਦਰ। ਧੀਰਜ ਦੇ ਨਾਲ ਦਰਖਤ ਦੇ ਪਿੱਛੇ ਖਲੋਤਾ ਹੈ, ਵੇਖੀ ਜਾ ਰਿਹਾ, ਨੋਟ ਕਰੀ ਜਾ ਰਿਹਾ, ਜਾਨਵਰਾਂ ਦਾ ਝੁੰਡ ਜਾ ਰਿਹਾ। ਇੱਕਦਮ ਹੱਲਾ ਨਹੀਂ ਬੋਲਿਆ, ਇੱਕਦਮ ਹਮਲਾ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਜੇ ਇੱਕਦਮ ਹਮਲਾ ਕਰਾਂਗਾ, ਉਹ ਹਮਲੇ ਦੀ ਵੈਲਿਊ ਨਹੀਂ ਰਹਿਣੀ, ਸਭ ਨੇ ਭੱਜ ਜਾਣਾ। ਉਹ ਵੇਖਦਾ ਆਪਣੇ ਟਾਰਗੇਟ ਵੱਲ, ਆਪਣੇ ਨਿਸ਼ਾਨੇ ਵੱਲ ਵੇਖੀ ਜਾਂਦਾ, ਵੇਖੀ ਜਾਂਦਾ। ਫਿਰ ਜਦੋਂ ਯੋਗ ਸਮਾਂ ਬਣਦਾ, ਫਿਰ ਹਮਲਾ ਕਰ ਦਿੰਦਾ। ਬਸ ਧੀਰਜ, ਧੀਰਜ ਰੱਖ ਕੇ। ਬਾਕੀ ਉਹਦੇ ਹੋਰ ਵੀ ਗੁਣ ਨੇ। ਸਤਿਗੁਰੂ ਸੇਵਾ ਲੈਣ, ਮਿਹਰ ਕਰਨ। ਮੇਰੇ ਮਨ ਦੀ ਭਾਵਨਾ ਪਹਿਲੇ ਜੋ ਭਾਈ ਸਾਹਿਬ ਜੀ, ਗੁਰੂ ਇਕਬਾਲ ਸਿੰਘ ਜੀ ਮਹਾਂਪੁਰਸ਼ਾਂ ਨੇ, ਕਿਉਂਕਿ ਪੀਟੀਸੀ ਸਿਮਰਨ ਤੇ ਵੀ ਲਾਈਵ ਚੱਲ ਰਿਹਾ, ਤੇ ਉਹਨਾਂ ਨੇ ਜੋ ਅਸੀਸਾਂ ਭੇਜੀਆਂ ਨੇ ਸੰਗਤ ਵੱਲ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਤਿਗੁਰੂ ਸੇਵਾ ਲੈਣ। ਇਹ ਮਾਈਕ ਕੌਣ ਹੈ? ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਦਾਸ ਭਾਈ ਗੁਰੂ ਇਕਬਾਲ ਸਿੰਘ ਵੱਲੋਂ ਬਾਰ-ਬਾਰ ਡੰਡੌਤ ਤੇ ਬਹੁਤ ਪਿਆਰ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੀ ਗਰਮੀ ਦੇ ਵਿੱਚ 27 ਤਰੀਕ ਦੇ ਚੁਪਹਿਰੇ ਦੀ ਆਪਣੀ ਰੂਟੀਨ ਨੂੰ ਨਿਭਾਉਣਾ, ਇਸ ਪਿਆਰ ਨੂੰ ਵੇਖ ਕੇ ਦਾਸ ਸਾਰੀ ਸੰਗਤ ਦੇ ਚਰਨਾਂ 'ਚ ਨਮਸਕਾਰ ਕਰਦਾ ਹੈ ਕਿ ਗਰਮੀ ਦੇ ਬਾਵਜੂਦ ਵੀ ਆਪ ਜੀ ਨੇ ਆਪਣਾ ਨੇਮ ਨਹੀਂ ਛੱਡਿਆ, ਔਰ ਅੱਜ ਤੱਕ ਜਿਹਨੂੰ ਵੀ ਪ੍ਰਾਪਤੀ ਹੋਈ ਹੈ, ਨੇਮ ਦਾ ਸਦਕਾ ਹੋਈ ਹੈ। ਸਾਧ ਸੰਗਤ ਜੀ, ਅਸੀਂ ਗੁਰੂ ਅਮਰਦਾਸ ਮਹਾਰਾਜ ਦੀ ਰੀਸ ਨਹੀਂ ਕਰ ਸਕਦੇ, ਪਰ ਗੁਰੂ ਅਮਰਦਾਸ ਜੀ ਨੂੰ ਜਿਹੜੀ ਪ੍ਰਾਪਤੀ ਹੋਈ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚੋਂ, ਉਹ ਨੇਮ ਸਦਕਾ ਹੋਈ। 12 ਸਾਲ ਬਿਆਸਾ ਤੋਂ ਜਲ ਲਿਆ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ਼ਨਾਨ ਕਰਾਉਣਾ, ਤੇ 12 ਸਾਲ ਵਿੱਚ ਹਨੇਰੀਆਂ ਵੀ ਆਏ, ਝੱਖੜ ਵੀ ਆਏ, ਠੰਡ ਵੀ ਆਈ, ਗਰਮੀ ਵੀ ਆਈ, ਇੱਕ ਨਾਗਾ ਨਹੀਂ ਪੈਣ ਦਿੱਤਾ। ਔਰ ਉਸ ਨੇਮ ਦਾ ਸਦਕਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਾਸਤੇ ਗੁਰੂ ਅੰਗਦ ਸਾਹਿਬ ਦੇ ਮੁਖ ਚੋਂ ਵਚਨ ਨਿਕਲੇ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਉਟਿਆਂ ਦੀ ਓਟ ਗੁਰੂ ਅਮਰਦਾਸ, ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਤਰਿਆਂ ਦੀ ਧਿਰ। ਵੱਡੀਆਂ ਪ੍ਰਾਪਤੀਆਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚੋਂ ਉਸ ਦਿਨ ਹੋਈਆਂ, ਸਤਿਗੁਰੂ ਜੀ ਦਾ ਨੇਮ ਵੇਖ ਕੇ। ਇਸੇ ਤਰ੍ਹਾਂ ਭਗਤ ਫਰੀਦ ਜੀ ਆਪਣੇ ਮੁਰਸ਼ਿਦ ਖਵਾਜਾ ਚਿਸ਼ਤੀ ਨੂੰ ਇਸ਼ਨਾਨ ਕਰਾਉਂਦੇ ਸੀ ਪਾਣੀ ਗਰਮ ਕਰਕੇ। ਉਹਨਾਂ ਨੂੰ ਵੀ ਨੇਮ ਦਾ ਸਦਕਾ ਹੀ ਪ੍ਰਾਪਤੀ ਹੋਈ।
ਖਵਾਜਾ ਚਿਸ਼ਤੀ ਨੂੰ ਇਸ਼ਨਾਨ ਕਰਾਉਣਾ ਫਰੀਦ ਜੀ ਨੇ ਪਾਣੀ ਗਰਮ ਕਰਕੇ। ਪਰ ਸਾਧ ਸੰਗਤ ਜੀ, ਇੱਕ ਦਿਨ ਤੇਜ਼ ਹਨੇਰੀ, ਤੇਜ਼ ਬਾਰਿਸ਼, ਅੱਗ ਮਿਲੇ ਨਾ, ਅੱਗ ਬੁਝ ਗਈ। ਉਦੋਂ ਕੋਈ ਮਾਚਿਸਾਂ ਜਾਂ ਗੈਸ ਨਹੀਂ ਸੀ ਹੁੰਦੇ। ਅੱਗ ਰਾਤ ਨੂੰ ਦਬਦੀ ਹੀ ਸੀ ਤੇ ਸਵੇਰੇ ਫਿਰ ਉਹ ਉੱਥੋਂ ਹੀ ਫੂਕ ਮਾਰ ਕੇ ਤੇ ਅੱਗ ਲੈਣੀ। ਉਹ ਸਾਰੀ ਗਿੱਲੀ ਹੋ ਗਈ ਤੇ ਉਹਦੇ ਕਰਕੇ ਫਿਰ ਸਮਝ ਨਾ ਲੱਗੇ ਕੀ ਕਰੀ। ਉਧਰੋਂ ਨੇਮ ਸੀ ਮੁਰਸ਼ਦ ਨੂੰ ਇਸ਼ਨਾਨ ਕਰਾਉਣ ਦਾ। ਮੈਂ ਗੱਲ ਛੋਟੀ ਕਰਾਂ, ਭਗਤ ਫਰੀਦ ਜੀ ਨੇ ਅੱਖ ਦਾ ਡੇਲਾ ਦੇ ਕੇ, ਕਿਉਂਕਿ ਇੱਕ ਵੇਸਵਾ ਦੇ ਘਰ ਅੱਗ ਬਲ ਰਹੀ ਸੀ ਸਾਹਮਣੇ, ਉਹਦਾ ਬੂਹਾ ਖੜਕਾਇਆ, ਬੱਚੀ ਅੱਗ ਚਾਹੀਦੀ। ਉਹ ਕਹਿੰਦੀ ਡੇਲਾ ਦੇ ਜਾ ਤੇ ਅੱਗ ਲੈ ਜਾ। ਕਹਿਣ ਲੱਗੇ ਮੈਂ ਤਿਆਰ ਹਾਂ। ਉਹ ਅੱਖ ਦਾ ਡੇਲਾ ਦੇ ਕੇ ਅੱਗ ਲਿਆਤੀ, ਪੱਟੀ ਬੰਨ ਲਈ, ਟਾਈਮ ਸਿਰ ਮੁਰਸ਼ਦ ਨੂੰ ਇਸ਼ਨਾਨ ਕਰਾਇਆ, ਨੇਮ ਨਹੀਂ ਛੱਡਿਆ। ਇਸ਼ਨਾਨ ਕਰਦੇ ਕਰਦੇ ਮੁਰਸ਼ਦ ਨੇ ਕਿਹਾ ਕੀ ਗੱਲ ਅੱਖ ਬੰਨੀ ਹੈ? ਤੇ ਜਦੋਂ ਅੱਖ ਖਰਾਬ ਹੋਵੇ ਬੰਦਾ ਕਹਿੰਦਾ ਅੱਖ ਆਈ ਹੋਈ ਹੈ। ਫਰੀਦ ਜੀ ਕਹਿੰਦੇ ਅੱਖ ਆਈ ਹੋਈ ਹੈ। ਤੇ ਅੱਗੋਂ ਮੁਰਸ਼ਦ ਦੇ ਮੂੰਹ ਚੋਂ ਨਿਕਲਿਆ, ਖੋਲਦੇ ਪੱਟੀ, ਆਈ ਹੈ ਤੇ ਵਾਕਿਆ ਆ ਗਈ ਹੈ, ਪਰ ਪਹਿਲੇ ਤੋਂ ਸਵਾਈ ਹੈ। ਅਸੀਂ ਰੱਬ ਦੀ ਰੀਸ ਨਹੀਂ ਕਰ ਸਕਦੇ। ਸਵਾਈ ਕਹਿੰਦੇ ਛੋਟੀ, ਪਹਿਲੇ ਤੋਂ ਥੋੜੀ ਛੋਟੀ ਹੋਏਗੀ। ਇਹ ਆਈ ਹੈ ਤੇ ਖੋਲਦੇ ਪੱਟੀ, ਵਾਕਿਆ ਆਈ। ਉਸ ਦਿਨ ਕਹਿੰਦੇ ਫਰੀਦ ਹੁਣ ਤੂੰ ਦੁਨੀਆ ਨੂੰ ਜੋੜ, ਤੇਰੀ ਸੇਵਾ ਥਾਂ ਪੈ ਗਈ ਹੈ। ਥੋੜਾ ਜਿਹਾ ਇਸ਼ਾਰਾ ਵੀ ਜਿਨ੍ਹਾਂ ਨੇ ਆਪਣੇ ਨੇਮ ਨੂੰ ਨਿਭਾਇਆ ਸਾਧ ਸੰਗਤ ਜੀ, ਉਹਨਾਂ ਨੂੰ ਪ੍ਰਾਪਤੀਆਂ ਹੋਈਆਂ। ਤੁਹਾਡੇ ਨੇਮ ਨਿਭਾਉਣ ਨੂੰ ਨਮਸਕਾਰ, ਜੋ ਇੰਨੀ ਗਰਮੀ ਦੇ ਬਾਵਜੂਦ ਵੀ ਆਪਣੇ ਚੁਪਹਿਰੇ ਦੇ ਨੇਮ ਤੇ ਪਹੁੰਚੇ ਹੋ। ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਦੇ ਲਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈਣ ਲਈ। ਦਾਸ ਭਾਈ ਗੁਰਕਵਾਲ ਸਿੰਘ, ਆਪ ਜੀ ਦਾ ਬੱਚਾ ਭਾਈ ਅਮਨਦੀਪ ਸਿੰਘ, ਸਾਰੀ ਚਰਨਾਂ ਦੇ, ਸਾਰੀ ਸੰਗਤ ਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਸੰਗਤਾਂ ਨੂੰ ਸੱਚੇ ਪਾਤਸ਼ਾਹ ਆਪ ਜਪੋ ਅਵਰੈ ਨਾਮ ਜਪਾਵੋ ਦਾ ਤੁਹਾਡਾ ਇੱਕ ਇੱਕ ਸਰੀਰ 5-5 10-10 ਨੂੰ ਹੋਰ ਜੋੜੇ। ਮਹਾਰਾਜ ਰੰਗ ਲਾਈ ਰੱਖਣ। ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ ਪਿਆਰ ਦੇ ਨਾਲ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਾਰੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਬਚਨ ਜੋ ਸਰਵਣ ਕੀਤੇ ਨੇ, ਵੇਖੋ ਗੱਲ ਕੁਦਰਤੀ ਉਹੀ ਆ ਗਈ ਜੋ ਅਸੀਂ ਕਹਿ ਕੇ ਹਟੇ ਹਾਂ ਕਿ ਪ੍ਰੈਕਟਿਸ ਨੇਮ। ਜਦੋਂ ਬੰਦਾ ਪ੍ਰੈਕਟਿਸ ਨਹੀਂ ਨਾ ਛੱਡਦਾ, ਇਸ ਪ੍ਰੈਕਟਿਸ ਦਾ ਸਦਕਾ ਇੱਕ ਦਿਨ ਇਹੋ ਜਿਹਾ ਆਉਂਦਾ, ਗੁਰੂ ਰਾਮਦਾਸ ਜੀ ਮਿੱਤਰ ਬਣ ਜਾਂਦੇ ਨੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਬੇਨਤੀ ਹੈ ਜੀ। ਅਗਲਾ ਗੁਣ ਹੁਣ ਸ਼ੇਰ ਦਾ। ਅੱਜ ਸਾਡਾ ਸਮਾਂ ਇੱਥੇ ਲੱਗ ਗਿਆ। ਬਜ਼ੁਰਗਾਂ ਨਾਲ ਜਿਹੜੀ ਮੈਂ ਗੱਲ ਕਰਨੀ ਸੀ, ਉਹ 3 ਤੋਂ 4 ਜਿਹੜਾ ਰੋਜ਼ਾਨਾ ਸਮਾਗਮ ਚੱਲਦਾ ਉਹਦੇ 'ਚ ਕਰ ਲਾਂਗੇ। ਰਾਤੀ 10 ਤੋਂ 11 ਵੀ ਚੱਲਦਾ, ਉਹਦੇ 'ਚ ਕਰ ਲਾਂਗੇ, ਜਿਵੇਂ ਪਿਤਾ ਜੀ ਨੇ ਵਿਧ ਬਣਾਈ। ਹੁਣ ਸੁਣਿਓ ਧਿਆਨ ਨਾਲ। ਪਹਿਲਾ ਗੁਣ ਭੁੱਲਿਓ ਨਾ, ਲਰਨਿੰਗ, ਸਿੱਖਣਾ, ਹਰ ਜਗ੍ਹਾ ਤੋਂ ਸਿੱਖਣਾ। ਦੂਜਾ ਗੁਣ ਜੋ ਸਿੱਖਿਆ ਉਹਦੀ ਵਾਰ-ਵਾਰ ਪ੍ਰੈਕਟਿਸ ਕਰਨੀ, ਵਾਰ-ਵਾਰ। ਤੀਜਾ ਗੁਣ ਉਹਦੇ ਅੰਦਰ ਸ਼ੇਰ ਦੇ ਧੀਰਜ, ਪੇਸ਼ੈਂਸ ਦੇ ਨਾਲ ਆਪਣੇ ਲਕਸ਼ ਨੂੰ ਟਾਰਗੇਟ ਬਣਾ ਕੇ ਧੀਰਜ ਦੇ ਨਾਲ ਫਿਰ ਸ਼ਿਕਾਰ ਕਰਦਾ, ਕਾਲੇਪਨ ਦੇ ਨਾਲ ਨਹੀਂ। ਤੇ ਅਗਲਾ ਉਹਦਾ ਗੁਣ ਨਿਡਰਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਖੁਦ ਨੂੰ ਮੇਨਟੇਨ ਕਰਨ ਵਾਸਤੇ ਨਾ ਨਿਡਰਤਾ ਰੱਖਦਾ ਆਪਣੇ ਅੰਦਰ, ਨਿਡਰ। ਹੁਣ ਅਸੀਂ ਵੀ ਜਿੰਨੇ ਆ ਨਾ ਪਿਆਰਿਓ, ਇਹਦੇ ਕੋਲੋਂ ਗੁਣ ਲੈ ਲਈਏ ਨਿਡਰਤਾ ਦਾ। ਨਿਡਰਤਾ ਦਾ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਬਿਨਾਂ ਵਜ੍ਹਾ ਤੋਂ ਡਰਾਉਣਾ ਨਹੀਂ ਤੇ ਡਰਨਾ ਵੀ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਨਿਡਰਤਾ ਦਾ ਗੁਣ। ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਚੁਣੌਤੀਆਂ ਆ ਜਾਣ, ਪਿਆਰਿਆ ਤੂੰ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਖਿੜੇ ਮੱਥੇ ਕਰ। ਖਿੜੇ ਮੱਥੇ, ਖਿੜੇ ਮੱਥੇ। ਹੁਣ ਕੋਈ ਦਰਖਤ ਹੈ, ਤੁਸੀਂ ਸਿਆਣੇ ਹੋ, ਅਸੀਂ ਉਦਾਂ ਕਹੀ ਚੱਲੀਏ ਦਰਖਤ ਬੜਾ ਮਜ਼ਬੂਤ ਹੈ, ਪਰ ਉਹਦੀ ਮਜ਼ਬੂਤੀ ਤੇ ਹਨੇਰੀ ਦੇ ਵਿੱਚ ਹੀ ਪਤਾ ਲੱਗਣੀ ਨਾ।
ਜਦੋਂ ਤੂਫਾਨ ਜ਼ੋਰ ਦੀ ਆਇਆ ਪਤਾ ਤੇ ਉਦੋਂ ਹੀ ਲੱਗਣਾ। ਸੱਚੀ ਗੱਲ ਹੈ ਨਾ। ਕੋਈ ਘਰ ਬਹਿ ਕੇ ਕਹੀ ਜਾਵੇ ਮੈਂ ਬੜਾ ਵੱਡਾ ਭਲਵਾਨ ਆ, ਪਰ ਉਹਦੀ ਭਲਵਾਨੀ ਦੀ ਪਰਖ ਤੇ ਅਖਾੜੇ ਵਿੱਚ ਜਾ ਕੇ ਹੋਣੀ ਹੈ। ਇਸੇ ਤਰ੍ਹਾਂ ਜੇ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਆ ਗਈਆਂ ਨੇ, ਡਰਨਾ ਇਨਸਾਨ ਦੀ ਜਿਉਂਦਿਆਂ ਇਨਸਾਨਾਂ ਦੀਆਂ ਲਾਈਫ ਦੇ ਵਿੱਚ ਹੀ ਚੁਣੌਤੀਆਂ ਆਉਂਦੀਆਂ ਨੇ, ਮੁਰਦਿਆਂ ਦੇ ਰਾਹ 'ਚ ਨਹੀਂ ਆਉਂਦੀਆਂ। ਤੇ ਜਦੋਂ ਚੁਣੌਤੀਆਂ ਆਈਆਂ ਨੇ, ਨਿਤਨੇਮ ਵਧਾਈ ਚੱਲ, ਸਤਿਗੁਰ ਪਿੱਛੇ ਭੱਜ ਪਵੇਂ, ਸਤਿਗੁਰ ਪਿੱਛੇ ਭੱਜ ਪਵੇਂ। ਚੁਣੌਤੀਆਂ ਤੋਂ ਡਰ ਨਾ, ਉਹ ਚੁਣੌਤੀਆਂ ਦਾ ਖਿੜੇ ਮੱਥੇ ਮੁਕਾਬਲਾ ਕਰ। ਰੱਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਇੱਕ ਸ਼ੇਰ ਹੈ ਨਾ, ਸ਼ੇਰ, ਉਹਨੂੰ 15-20 ਲੂੰਬੜੀਆਂ ਵੀ ਘੇਰ ਲੈਣ ਨਾ, 15-20, ਡਰਦਾ ਨਹੀਂ। ਜ਼ੋਰ ਦੀ ਦਹਾੜ ਮਾਰਦਾ, ਸਭ ਭੱਜ ਜਾਂਦੀਆਂ। ਹੁਣ ਤੇਰੇ ਇਰਦ ਗਿਰਦ ਆ ਗਈਆਂ ਨੇ ਨਾ ਚੁਣੌਤੀਆਂ, ਤੂੰ ਵੀ ਫਿਰ ਗੁਰੂ ਦੇ ਨਿਤਨੇਮ ਦਾ ਓਟ ਆਸਰਾ ਲੈ ਕੇ ਬਾਹਾਂ ਉੱਚੀਆਂ ਕਰਕੇ ਉਹਨੂੰ ਉੱਚੀ ਉੱਚੀ ਪੁਕਾਰ ਤੇ ਚੁਣੌਤੀਆਂ ਨੂੰ ਕਹਿ ਤੁਸੀਂ ਵੱਡੀਆਂ ਨਹੀਂ, ਮੇਰਾ ਗੁਰੂ ਰਾਮਦਾਸ ਵੱਡਾ ਹੈ। ਤੇ ਸੱਚੀ ਗੱਲ ਏ, ਜਿਵੇਂ ਸ਼ੇਰ ਨੇ ਦਹਾੜ ਮਾਰੀ, ਚੁਣੌਤੀਆਂ ਡਰ ਕੇ ਭੱਜ ਗਈਆਂ। ਤੇ ਜਦੋਂ ਤੇਰੀ ਲਾਈਫ ਦੇ ਵਿੱਚ ਨਿਤਨੇਮ ਦਾ ਪੰਨਾ ਵੱਡਾ ਹੋ ਗਿਆ, ਬੰਦਗੀ ਦਾ ਪੰਨਾ ਵੱਡਾ ਹੋ ਗਿਆ, ਇਹ ਦੁੱਖ ਵੀ ਤੈਨੂੰ ਛੱਡ ਕੇ ਭੱਜ ਜਾਣਗੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਿੰਟ ਰਹਿ ਗਏ ਨੇ ਤਕਰੀਬਨ 10, ਤੇ ਮੈਂ ਦੋ ਗੱਲਾਂ ਹੋਰ ਫਟਾਫਟ ਆਪਾਂ ਸਾਂਝੀਆਂ ਕਰ ਲੈਨੇ। ਵੇਖੋ ਸਮਾਂ ਆਪਣੀ ਰਫ਼ਤਾਰੇ ਭੱਜੀ ਜਾਂਦਾ। ਜਿਹੜੇ ਪਿਆਰ 'ਚ ਬਹਿੰਦੇ ਨਾ, ਉਹਨਾਂ ਨੂੰ 5-6 ਘੰਟੇ ਕੁਝ ਲੱਗਦੇ ਹੀ ਨਹੀਂ। ਸੱਚੀ ਗੱਲ ਕਹਿੰਦੇ ਆ। ਅਸੀਂ ਕਈ ਵਾਰੀ ਕੀਰਤਨ ਕਰਨ ਬੈਠੀ ਦਾ 2-2.5 ਘੰਟੇ ਕਦੋਂ ਲੰਘ ਜਾਂਦੇ ਪਤਾ ਨਹੀਂ ਲੱਗਦਾ। ਤੇ ਕਈ ਵਾਰੀ ਇਹੋ ਜਿਹਾ ਹਿਸਾਬ ਹੁੰਦਾ, ਅੱਧਾ ਘੰਟਾ ਬਤੀਤ ਕਰਨਾ ਵੀ ਔਖਾ ਹੋ ਜਾਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਅਸਥਾਨ ਦੀ ਵਾਈਬ੍ਰੇਸ਼ਨ ਇਹੋ ਜਿਹੀ ਹੈ, ਜਿੰਨਾ ਮਰਜ਼ੀ ਬੋਲੀ ਚੱਲੋ, ਜਿੰਨਾ ਮਰਜ਼ੀ ਬੈਠੇ ਰਹੋ, ਉੱਠਣ ਦਾ ਦਿਲ ਹੀ ਨਹੀਂ ਕਰਦਾ। ਇਦਾਂ ਮਹਿਸੂਸ ਹੁੰਦਾ ਜਿਵੇਂ ਬਾਬਾ ਦੀਪ ਸਿੰਘ ਜੀ ਮੇਰੇ ਵੱਲ ਵੇਖ ਰਹੇ ਨੇ। ਇਹ ਨਾ ਹੋਵੇ ਮੈਂ ਉੱਠਣ ਦੀ ਤਿਆਰੀ ਕਰਾਂ ਤੇ ਬਾਬਾ ਮੇਰੇ ਵੱਲ ਵੇਖਦਾ ਹੋਵੇ, ਮੈਂ ਪੇਠੀ ਕਰਕੇ ਭੱਜਾਂ। ਹਾਂਜੀ, ਬਾਬਾ ਜੀ ਦਾਤਾਂ ਲੈ ਕੇ ਬੈਠੇ ਨੇ, ਉਹ ਮੇਰੀ ਝੋਲੀ 'ਚ ਕੁਝ ਪਾਉਣ ਲੱਗੇ ਹੋਣ ਤੇ ਮੈਂ ਚੱਲਣ ਦੀ ਤਿਆਰੀ ਕਰ ਲਈ। ਸਭ ਨੂੰ ਇਦਾਂ ਦੀ ਫੀਲਿੰਗ ਆਉਂਦੀ, ਬਾਬਾ ਦੀਪ ਸਿੰਘ ਮੇਰੇ ਵੱਲ ਵੇਖ ਰਹੇ ਨੇ। ਆ ਜਿਹੜਾ ਸਰੂਪ ਲਾਇਆ ਨਾ, ਸੱਚੀ ਲੱਗਦਾ ਵੀ ਹੈ। ਕਦੀ ਵੇਖੋ, ਲੱਗੇਗਾ ਕਿ ਮੇਰੇ ਵੱਲ ਵੇਖ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਸ਼ੇਰ ਜਿਹੜਾ ਹੈ ਨਾ, ਉਦੋਂ ਤੱਕ ਆਪਣੇ ਲਕਸ਼ ਦਾ ਪਿੱਛਾ ਨਹੀਂ ਛੱਡਦਾ ਜਦ ਤੱਕ ਉਹਨੂੰ ਪਾ ਨਾ ਲਵੇ, ਪ੍ਰਾਪਤ ਨਾ ਕਰ ਲਵੇ। ਜਿਹਦੇ ਜਾਨਵਰ ਦੇ ਪਿੱਛੇ ਲੱਗਿਆ ਨਾ, ਫਿਰ ਉਸ ਵੇਲੇ ਪੂਰੇ ਜਨੂਨ ਦੇ ਨਾਲ ਦੌੜਦਾ, ਪੂਰੇ ਜਨੂਨ ਦੇ ਨਾਲ, ਤੇ ਪੂਰੀ ਸ਼ਿੱਦਤ ਨਾਲ, ਪੂਰੇ ਜਨੂਨ ਦੇ ਨਾਲ ਉਹਦੇ ਉੱਤੇ ਹਮਲਾ ਕਰਦਾ ਹੈ ਤੇ ਆਪਣੇ ਟਾਰਗੇਟ ਨੂੰ ਫਿਰ ਹਾਸਲ ਕਰ ਲੈਂਦਾ। ਬਸ ਤੇਰੀ ਜ਼ਿੰਦਗੀ ਵਿੱਚ ਵੀ ਜਿਹੜਾ ਲਕਸ਼ ਹੈ ਨਾ, ਉਹਨੂੰ ਜਨੂਨ ਦੇ ਨਾਲ ਨਿਭਾ। ਤਕਦੀਰ ਆਪਣੀ ਆਪ ਤੋਂ ਲਿਖਣੀ ਹੈ, ਗੁਰ ਪਰਮੇਸ਼ਰ ਦੇ ਆਸਰੇ ਦਾ ਸਦਕਾ। ਮੈਂ ਕਈ ਵਾਰੀ ਕਹਿਣਾ ਇਹ ਚੀਜ਼, ਕਰਮਾਂ ਦਾ ਲਿਖਿਆ ਵੀ ਚੱਲਦਾ, ਪਰ ਅੱਗੋਂ ਤੇ ਤੂੰ ਬੀਜਣੇ ਨੇ ਨਾ। ਆ ਮਾਈਕ ਏ, ਹੁਣ ਮਾਈਕ ਮੈਂ ਫੜਾਂ, ਸੰਗਤ ਦੇ ਵਿੱਚ ਵਗਾ ਕੇ ਮਾਰਾਂ, ਇਹ ਮੇਰੇ ਕਰਮਾਂ 'ਚ ਥੋੜੀ ਲਿਖਿਆ। ਨਹੀਂ ਮਾਰਿਆ ਤੇ ਇੱਥੇ ਲੱਗਾ ਪਿਆ। ਅਸੀਂ ਕਈ ਵਾਰੀ ਕਰਮਾਂ ਦੇ ਉੱਤੇ ਢੇਰੀਆਂ ਢਾ ਦਿੰਨੇ, ਜੋ ਕਰਮਾਂ ਦੇ ਵਿੱਚ ਲਿਖਿਆ ਉਹੋ ਹੀ ਹੋਣਾ। ਬਿਲਕੁਲ ਗਲਤ ਗੱਲ ਹੈ। ਕਰਮਾਂ ਦਾ ਕੀਤਾ ਵੀ ਹੁੰਦਾ ਹੈ, ਪਰ ਅਗਾਂਹ ਬੀਜਣਾ ਤੇਰੇ ਹੱਥ ਵਿੱਚ ਹੈ। ਆਲਸੀ ਨਾ ਬਣ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਤੂੰ ਕਰਮ ਬੀਜਣ ਦੇ ਵਿੱਚ ਸਾਵਧਾਨ ਹੋ ਜਾ, ਸਾਵਧਾਨ। ਨਿਤਨੇਮ ਆਪਣੇ ਕਰਮਾਂ ਦੇ ਵਿੱਚ ਪੱਕੇ ਤੌਰ ਤੇ ਲੈ ਆ, ਫਿਰ ਤੇ ਕੋਟ ਬਿਗਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਫਿਰ ਤੇ ਤੇਰੇ ਪੁੱਠੇ ਕਰਮ ਵੀ ਸਿੱਧੇ ਹੋ ਹੀ ਜਾਣੇ ਨੇ। ਆਖੋ ਵਾਹਿਗੁਰੂ ਜੀ। ਆਪਣੇ ਲਕਸ਼ ਦੇ ਵੱਲ ਪਿਆਰਿਓ, ਸ਼ੇਰ ਪੂਰੀ ਜਾਨ ਲਾ ਕੇ ਭੱਜਦਾ, ਪੂਰੇ ਜਨੂਨ ਦੇ ਨਾਲ, ਤੇ ਫਿਰ ਉਹ ਲਕਸ਼ ਨੂੰ ਹਾਸਲ ਕਰ ਲੈਂਦਾ। ਤੇ ਅਖੀਰਲਾ ਗੁਣ ਇਹਦਾ ਪਤਾ ਕੀ? ਇਕਾਂਤ। ਹੁਣ ਕਦੀ ਨੋਟ ਕਰਨਾ, ਇਹ ਕਦੀ ਵੀ ਬੱਕਰੀਆਂ ਦੇ ਝੁੰਡ ਦੇ ਵਿੱਚ, ਭੇਡਾਂ ਦੇ ਝੁੰਡ ਦੇ ਵਿੱਚ ਰਲੇਗਾ ਨਹੀਂ। ਇਕਾਂਤ ਬੈਠਾ। ਮੰਨ ਲਓ ਸ਼ਿਕਾਰ ਨਹੀਂ ਨਾ ਕਰ ਰਿਹਾ, ਜਾਂ ਤੇ ਪਰਿਵਾਰ ਵਿੱਚ ਬੈਠਾ, ਜਾਂ ਉੱਚੀ ਚੋਟੀ ਦੇ ਉੱਤੇ ਇਕੱਲਾ ਹੀ ਬੈਠਾ, ਇਕੱਲਾ। ਇਕਾਂਤ। ਉਹ ਤੇਰੀ ਲਾਈਫ ਦੇ ਵਿੱਚ ਵੀ ਸਿੱਖਾ, ਇਕਾਂਤ ਬੜੀ ਜ਼ਰੂਰੀ ਹੈ।
ਜਿੱਥੇ ਸੰਗਤ ਕਰਨੀ ਹੈ ਉੱਥੇ ਇਕਾਂਤ ਵੀ ਬੜੀ ਜ਼ਰੂਰੀ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਇੱਕ ਤੋਂ ਅਗਲਾ ਪੈਦਾ ਹੋਣਾ ਨਾ, ਦੂਜਾ ਪੈਦਾ ਹੋਣਾ, ਉਦੋਂ ਇਕਾਂਤ ਚਾਹੀਦੀ ਹੈ। ਹੁਣ ਮਾਂ ਹੈ, ਮਾਂ ਨੇ ਦੇਣਾ ਬੱਚੇ ਨੂੰ ਜਨਮ, ਕਦੀ ਖੁੱਲੇ ਆਮ ਥੋੜੀ ਦੇਵੇਗੀ, ਦੱਸੋ। ਬੱਚੇ ਨੂੰ ਜਨਮ ਦੇਣਾ ਮਾਂ ਨੇ, ਕਦੀ ਖੁੱਲੇ ਆਮ ਸੜਕਾਂ ਤੇ ਦੇਵੇਗੀ ਜਨਮ? ਕਦੀ ਨਹੀਂ ਦੇਵੇਗੀ। ਭਾਈ ਗੁਰਦਾਸ ਜੀ ਕਹਿੰਦੇ ਪੁੱਤ ਜਣੈ ਵੜ ਕੋਠੜੀ, ਬਾਹਰ ਜੱਗ ਜਾਣਾ। ਕਹਿੰਦੇ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਨਾ, ਇੱਕ ਤੋਂ ਜਦੋਂ ਦੂਜੇ ਨੇ ਜਨਮ ਲੈਣਾ ਨਾ, ਫਿਰ ਇਕਾਂਤ ਦੀ ਲੋੜ ਏ। ਪਹਿਲੇ ਸਮਿਆਂ 'ਚ ਦਾਈਆਂ ਹੁੰਦੀਆਂ ਸੀ, ਇੱਕ ਦਾਈ ਕੋਲ, ਤੇ ਅੱਜ ਸਮੇਂ ਵਿੱਚ ਇੱਕ ਡਾਕਟਰ ਤੇ ਇੱਕ ਨਰਸ ਕੋਲ ਹੁੰਦਾ। ਇਸ ਤੋਂ ਇਲਾਵਾ ਸਾਰਾ ਪਰਿਵਾਰ ਥੋੜੀ ਹੁੰਦਾ, ਸਾਰੇ ਲੋਕ ਥੋੜੀ ਵੇਖ ਰਹੇ ਹੁੰਦੇ। ਕਹਿੰਦੇ ਜਦੋਂ ਮਾਂ ਨੇ ਪੁੱਤ ਨੂੰ ਜਨਮ ਦੇਣਾ ਹੈ ਨਾ, ਇੱਕ ਤੋਂ ਦੂਜੇ ਨੇ ਜਨਮ ਲੈਣਾ, ਫਿਰ ਇਕਾਂਤ ਚਾਹੀਦੀ ਏ। ਤੇ ਜੇ ਤੂੰ ਵੀ ਚਾਹੁੰਦਾ ਨਾ ਤੇਰੇ ਅੰਦਰੋਂ ਹੀ ਬਾਬਾ ਦੀਪ ਸਿੰਘ ਜੀ ਪ੍ਰਗਟ ਹੋ ਜਾਣ, ਗੁਰੂ ਰਾਮਦਾਸ ਜੀ ਪ੍ਰਗਟ ਹੋਣ, ਤੇ ਤੈਨੂੰ ਵੀ ਇਕਾਂਤ ਦੀ ਬੜੀ ਲੋੜ ਏ। ਇਕਾਂਤ ਅੰਮ੍ਰਿਤ ਵੇਲਾ, ਆਖੋ ਵਾਹਿਗੁਰੂ ਜੀ। ਤੇ ਜਦੋਂ ਤੂੰ ਇਕਾਂਤ ਵਿੱਚ ਬਹਿ ਕੇ ਉਹਨੂੰ ਯਾਦ ਕਰੇਗਾ, ਫਿਰ ਤੇਰੇ ਅੰਦਰੋਂ ਉਲਝਣਾ ਖਤਮ ਹੋਈ ਜਾਣਗੀਆਂ। ਜਿਵੇਂ ਸ਼ੇਰ ਬਾਕੀ ਦੇ ਜਾਨਵਰਾਂ ਨਾਲ ਐਵੇਂ ਨਹੀਂ ਉਲਝਦਾ, ਐਵੇਂ ਉਹਨਾਂ ਦਾ ਹਿੱਸਾ ਨਹੀਂ ਬਣਦਾ, ਭੀੜ ਦਾ ਹਿੱਸਾ ਨਹੀਂ ਬਣਦਾ। ਇਕਾਂਤ, ਇਕੱਲਾ ਰਹਿਣਾ ਉਹਨੂੰ ਪਸੰਦ ਏ। ਭਾਵੇਂ ਕਈ ਜਾਨਵਰ ਕਹਿੰਦੇ ਵੀ ਹੁਣੇ ਤੇ ਇਕੱਲਾ ਰਹਿੰਦਾ, ਉਹਨੂੰ ਪਰਵਾਹ ਹੀ ਨਹੀਂ ਕਿਸੇ ਦੀ, ਉਹ ਨਿਰਭਰ ਹੈ ਹੀ ਨਹੀਂ ਕਿਸੇ ਤੇ, ਉਹਨੂੰ ਇਕੱਲਾ ਰਹਿਣਾ ਪਸੰਦ ਏ। ਇਕੱਲਾ ਰਹਿਣਾ, ਇਕੱਲੇ ਵੀ ਰਹਿਣਾ ਸਿੱਖੋ। ਹਰ ਵੇਲੇ ਦੂਜਿਆਂ ਦੇ ਉੱਤੇ ਨਿਰਭਰ ਨਾ ਹੋਵੋ, ਫਲਾਣਾ ਬੰਦਾ ਫਲਾਣਾ ਕੰਮ ਕਰੇਗਾ, ਕਰ ਲੋ ਆਪ, ਐਵੇਂ ਨਿਰਭਰ ਨਾ ਹੋਈ ਜਾਇਆ ਕਰੋ। ਮੇਰੀ ਬੇਨਤੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਦੇਖੋ ਰਾਮਦਾਸ ਜੀ। ਅਸੀਂ ਸਾਰੇ ਜਾਣੇ ਜਿਵੇਂ ਜਾਨਵਰ ਨੇ ਨਾ ਜੰਗਲਾਂ ਦੇ, ਖਾਣਾ ਤੇ ਸਭ ਨੂੰ ਚਾਹੀਦਾ, ਪਰ ਸ਼ਿਕਾਰ ਸਾਰੇ ਨਹੀਂ ਕਰਦੇ। ਸਾਨੂੰ ਵੀ ਚਾਹੀਦਾ ਤੇ ਸਭ ਕੁਝ ਹੈ, ਪਰ ਇਕਾਂਤ ਵਿੱਚ ਕੋਈ ਵਿਰਲਾ ਹੀ ਜੁੜਦਾ ਹੈ, ਉਹਦੇ ਨਾਲ ਪ੍ਰੀਤੀ ਕੋਈ ਵਿਰਲਾ ਹੀ ਪੈਂਦਾ। ਤੇ ਮੇਰੀ ਬੇਨਤੀ ਹੈ, ਇਹ ਗੁਣ ਵੱਡਾ ਸਖੀ ਹੈ ਸ਼ੇਰ ਦੇ ਜੀਵਨ ਦੇ ਵਿੱਚੋਂ। ਫਿਰ ਤੈਨੂੰ ਕੋਈ ਸਪੈਸ਼ਲ ਆਸਣ ਲੱਭਣ ਦੀ ਲੋੜ ਨਹੀਂ। ਸਿੰਘ ਜਿੱਥੇ ਵੀ ਬਹਿ ਗਿਆ ਉੱਥੇ ਸਿੰਘਾਸਣ ਤਿਆਰ ਹੋ ਜਾਂਦਾ ਹੈ। ਸੱਚੀ ਗੱਲ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਫਿਰ ਤੇ ਗੁਰੂ ਨਾਲ ਇਸ਼ਕ ਕਰਨ ਵਾਲਾ, ਉਹਦੇ ਉੱਤੇ ਭਰੋਸਾ ਰੱਖਣ ਵਾਲਾ ਜੰਗਲ 'ਚ ਵੀ ਬਹਿ ਜਾਂਦਾ ਹੈ ਨਾ, ਅੱਜ ਨਹੀਂ ਤੇ ਕੱਲ ਗੁਰੂ ਰਾਮਦਾਸ ਉੱਥੇ ਵੀ ਮੰਗਲ ਲਾ ਹੀ ਦਿੰਦਾ ਹੈ ਜੀ। ਆਪਣੇ ਉੱਪਰ ਨਿਰਭਰ ਹੋਵੋ, ਐਵੇਂ ਦੂਜਿਆਂ ਦੇ ਉੱਤੇ ਢੇਰੀਆਂ ਨਾ ਢਾਓ। ਗੁਰੂ ਕਿਰਪਾ ਕਰੇ। ਸਮਾਂ ਸਮਾਪਤੀ ਦਾ ਹੋ ਰਿਹਾ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਤਕਰੀਬਨ 70-72 ਸ਼ਹਿਰਾਂ, ਪਿੰਡਾਂ, ਨਗਰਾਂ ਤੋਂ ਤੁਸੀਂ ਪਹੁੰਚੇ ਹੋ। ਮੈਂ ਵੇਖ ਰਿਹਾ, ਕਿਉਂਕਿ ਮੈਂ ਨਾਮ ਘੱਟ ਵੱਧ ਹੀ ਬੋਲਦਾ। 2-4 ਮੈਨੂੰ ਯਾਦ ਹੁੰਦੇ ਨੇ ਜਿਹੜੇ ਬੈਠੇ ਹੁੰਦੇ ਸਾਹਮਣੇ, ਬਾਕੀਆਂ ਦੇ ਮੈਨੂੰ ਯਾਦ ਨਹੀਂ ਹੁੰਦੇ। ਪਰ ਮੈਂ ਇਹ ਚੀਜ਼ ਜ਼ਰੂਰ ਕਹਿਣਾ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਜਾਣਦੇ ਨੇ। ਵੇਖੋ ਦਿੱਲੀ ਤੋਂ ਸੰਗਤਾਂ ਬੈਠੀਆਂ, ਬੱਜੂ ਮਾਨ ਤੋਂ ਨਾਲ, ਜੰਮੂ ਤੋਂ ਸੰਗਤਾਂ ਬੈਠੀਆਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਮੁਰਾਦਾਬਾਦ ਤੋਂ ਸੰਗਤਾਂ ਬੈਠੀਆਂ, ਰਾਏਪੁਰ ਤੋਂ ਆਇਆ ਸਾਡਾ ਬੱਚਾ ਸ਼ੇਵਾ, ਉੱਥੇ ਬੜਾ ਪਿਆਰ ਕਰਦਾ, ਸਾਰੇ ਪਰਿਵਾਰ ਸਮੇਤ ਪਹੁੰਚੇ ਨੇ। ਖੱਟੜ ਪਰਿਵਾਰ, ਕਿੱਥੋਂ ਸੰਗਤਾਂ ਪਹੁੰਚੀਆਂ, ਤੇ ਸਾਰਿਆਂ ਨੂੰ ਗੁਰੂ ਰਾਮਦਾਸ ਜੀ, ਕਿੰਨੇ ਪਿੰਡਾਂ ਤੋਂ ਤੁਸੀਂ ਪਹੁੰਚੇ, ਕਿੰਨੇ ਨਗਰਾਂ ਤੋਂ, ਬਾਪੂ ਜੀ ਸਭ ਨੂੰ ਜਾਣਦੇ, ਸਭ ਦੀਆਂ ਝੋਲੀਆਂ ਭਰਨ। ਤੇ ਅਗਲੀ ਬੇਨਤੀ, ਕੈਂਪ ਹੋਣੇ ਲੱਗੇ ਆ, ਸੈਂਕੜੇ ਮਰੀਜ਼ਾਂ ਨੇ ਲਾਭ ਲਿਆ, ਤਕਰੀਬਨ 550 ਮਰੀਜ਼ ਭੁਗਤੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 550 ਮਰੀਜ਼ ਫ੍ਰੀ ਕੈਂਪ ਦੇ ਵਿੱਚ ਉਹਨਾਂ ਨੇ ਅੱਜ ਜੋ ਆਪਣੀਆਂ ਦਵਾਈਆਂ ਵੀ ਲਈਆਂ, ਚੈੱਕਅਪ ਵੀ ਕਰਵਾਏ ਨੇ। ਔਰ ਇਹ ਤੁਹਾਡਾ ਹਸਪਤਾਲ ਇਹੋ ਜਿਹਾ, ਮੰਨ ਲਓ ਜਿਹੜੇ ਬਲੱਡ ਟੈਸਟ ਬਾਹਰ 2500 ਰੁਪਏ ਦੇ ਹੁੰਦੇ, ਇੱਥੇ 400-500 ਦੇ ਵਿੱਚ ਹੋ ਜਾਂਦੇ। ਹੋਰ ਸਾਰੀਆਂ ਸਹੂਲਤਾਂ, ਜੋ ਲੈਬੋਰਟਰੀ ਦੇ ਟੈਸਟ ਵੀ, ਐਕਸ-ਰੇ ਵੀ ਲਾਗਤ ਮੁੱਲ ਨਾਲ, ਜੋ 20 ਰੁਪਏ ਦੀ ਪਰਚੀ 2 ਦਿਨ ਦੀ ਦਵਾਈ ਨਾਲ ਦਿੱਤੀ ਜਾਂਦੀ, ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ। ਸਕੂਲ ਵੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵੀ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਵੀ। ਨਵੀਂ ਜਗ੍ਹਾ ਦੀ ਉਸਾਰੀ ਇੱਧਰ ਸ਼ੁਰੂ, ਦੇਖ ਕੇ ਜਾਇਓ, ਜਾਣ ਲੱਗਿਆ ਵੈਸੇ ਨਿਗਾਹ ਮਾਰ ਜਿਓ। ਸਾਰੇ ਪਿੱਲਰ ਤਕਰੀਬਨ ਬਾਹਰ ਆ ਚੁੱਕੇ ਨੇ, ਪੂਰੇ ਜ਼ੋਰਾਂ ਤੇ ਉਸਾਰੀ ਚੱਲ ਰਹੀ ਮਹਾਰਾਜ ਜੀ ਦੀ ਮਿਹਰ ਨਾਲ। ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਦੇ ਇਲਾਜ ਦਾ ਹਸਪਤਾਲ ਬਣਨਾ, ਤੇ ਨਾਲ ਸਰਾਂ ਵੀ ਤੇ ਗੁਰਦੁਆਰਾ ਸਾਹਿਬ ਵੀ, ਤੇ ਤੀਸਰਾ ਯੂਨਿਟ ਵੀ ਬਟਾਲਾ ਰੋਡ ਦੇ ਉੱਤੇ, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ। ਮੇਰਾ ਖਿਆਲ ਜੇ ਬਾਪੂ ਜੀ ਨੇ ਚਾਹਿਆ 2 ਮਹੀਨਿਆਂ ਤੱਕ ਉੱਥੇ ਵੀ ਦੀਵਾਨ ਸ਼ੁਰੂ ਕਰ ਦਿਆਂਗੇ, ਸ਼ੈੱਡ ਪਾ ਲਾਂਗੇ ਤੇ ਕੀਰਤਨ ਦੇ ਦੀਵਾਨ ਸ਼ੁਰੂ ਕਰ ਦਿਆਂਗੇ ਮਹਾਰਾਜ ਜੀ ਦੀ ਮਿਹਰ ਨਾਲ, ਕਿ ਸੰਗਤ ਦੇ ਚਰਨ ਪੈਣੇ ਸ਼ੁਰੂ ਹੋ ਜਾਣ। ਤੇ ਜਦੋਂ ਸੰਗਤ ਆਉਣ ਲੱਗ ਪਏ, ਫਿਰ ਸਾਰੀਆਂ ਬਖਸ਼ਿਸ਼ਾਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ। ਬਾਕੀ ਬੁੱਧ ਤੇ ਵੀਰਵਾਰ ਵੀ ਇੱਥੇ ਕੀਰਤਨ ਕਰਦੇ ਆ।
ਜੋ 3 ਤੋਂ 4 ਆ ਜਾਇਆ ਕਰੋ ਜਿਹੜੇ ਪਰਿਵਾਰਕ ਮੈਂਬਰ ਪਹੁੰਚ ਸਕਦੇ ਹੋਵੋ। ਬਾਕੀ 27 ਦਾ ਇੱਥੇ ਹੁੰਦਾ ਹੈ, 20 ਤਰੀਕ ਦਾ ਕੌਲਸਰ ਸਾਹਿਬ, 13 ਅਗਸਤ ਨੂੰ ਰਹਿਣ ਸਭਾਈ ਸਮਾਗਮ ਹੈ। ਉਹ ਸੰਗਤ ਨੂੰ ਪਤਾ ਹੀ ਪਹਿਲੇ 10 ਸਤੰਬਰ ਸੀ, ਪਰ ਤੁਹਾਡੇ ਜਦੋਂ ਮੈਸੇਜ ਆਉਣੇ ਸ਼ੁਰੂ ਹੋਏ 13 ਅਗਸਤ ਡੇਟ ਕਰ ਦਿੱਤੀ ਹੈ ਤੇ ਇਹ ਸਭ ਨੇ ਦਰਸ਼ਨ ਦੇਣੇ। ਬਾਕੀ ਇਹ ਕਿਤਾਬ ਹੈ ਸਾਜਨੋ ਤੂੰ ਮੀਤ ਮੇਰਾ, ਇਹ ਦੂਸਰੀ ਕਿਤਾਬ ਆਈ ਹੈ 10 ਦੀ, ਤੀਜੀ ਵੀ ਤਕਰੀਬਨ ਪ੍ਰਿੰਟ ਹੋ ਰਹੀ ਹੈ। ਇਹ ਦੂਸਰੀ ਕਿਤਾਬ ਹੈ ਜਿਹਦੇ ਵਿੱਚ ਤੁਹਾਨੂੰ ਬੜਾ ਮੋਟੀਵੇਟ ਕੀਤਾ ਗਿਆ, ਜਿਹੜੇ ਡਿੱਗਦੇ ਮਨ ਨੇ ਨਾ ਉਹਨਾਂ ਨੂੰ ਬੜਾ ਸਹਾਰਾ ਮਿਲਦਾ। ਤੇ ਇਹ ਕਿਤਾਬ ਬਾਹਰੋਂ ਵੀ ਇੱਕ ਇੱਕ ਲੈ ਜਿਓ ਗਾਂ ਵੰਡਣ ਵਾਸਤੇ ਵੀ, ਤੇ ਜਿਹੜੇ ਮੰਗਵਾਉਣਾ ਚਾਹੁੰਦੇ ਹੋ ਉਹ ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦੇ ਨੇ ਤੇ ਆਪ ਜੀਆਂ ਨੇ ਲਾਹਾ ਲੈਣਾ ਗੁਰੂ ਜੀ ਦੀ ਕਿਰਪਾ ਨਾਲ। ਬਾਕੀ ਸੇਵਾ ਵਾਸਤੇ ਮੈਂ ਬੇਨਤੀ ਕੀਤੀ ਹੈ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਜੋ ਇੰਨੀ ਸੇਵਾ ਸੀ ਟਰਸਟ ਨੂੰ ਮਹੀਨੇ ਬਾਅਦ ਭੇਜਣੀ, ਕਿਉਂਕਿ ਮੈਂ ਜਿਵੇਂ ਪਹਿਲੇ ਕਿਹਾ 1 ਲੱਖ ਆ ਰਿਹਾ, ਦੇਣਾ 25 25 30 ਲੱਖ ਹੁੰਦਾ, ਪਰ ਤੁਹਾਡੇ ਭਰੋਸੇ ਮੈਂ ਸਾਰੇ ਕੰਮ ਕਰੀ ਜਾ ਰਹੇ ਹਾਂ। ਜਿਹੜਾ ਇੱਥੇ ਵੀ ਹੁਣ ਕਿਹਾ ਏਸੀ ਲੱਗਣੇ ਨੇ, ਵਿਉਂਤ ਬਣਾ ਲਾਂਗੇ, ਇਹ ਹਾਲ ਪੱਕਾ ਹੋ ਜੇ ਅਗਲੀ 27 ਤੱਕ। 8-9 ਏਸੀ ਇੱਧਰ ਲੱਗ ਜਾਣੇ, 8-9 ਇੱਧਰ, ਤੇ ਖਰਚਾ ਲੰਬਾ ਹੋ ਜਾਣਾ 10-12 ਲੱਖ ਦਾ ਟੋਟਲ ਸਾਰਾ। ਤੇ ਇਹ ਹਰ ਪੱਖ ਤੋਂ ਤੁਹਾਡੇ ਸਹਿਯੋਗ ਦੀ, ਅਸੀਸ ਦੀ ਮੈਨੂੰ ਲੋੜ ਹੈ, ਅਸੀਸਾਂ ਦੇ ਕੇ ਜਾਣਾ। ਕਰ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ, ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ, ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਣ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ।
ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ। ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ, 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਰਹੀ ਹੈ ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ। ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਇਆ ਇੱਕ ਗੱਜ ਦੀ ਸੇਵਾ ਰੱਖੀ ਹੈ। 1-1, 2-2, 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ, 15, 16, 17 ਜੁਲਾਈ ਸ਼ੁੱਕਰਵਾਰ, ਸ਼ਨੀਵਾਰ ਔਰ ਐਤਵਾਰ, ਤਿੰਨੇ ਦਿਨ ਅੰਮ੍ਰਿਤ ਵੇਲੇ 4:45 ਤੋਂ ਲੈ ਕੇ 5:30 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਪਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਸਿਮਰਨ ਸਾਧਨਾ ਦੇ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਜੀ, ਸਾਰੇ ਰੁਝੇਵਿਆਂ ਨੂੰ ਛੱਡ ਕੇ ਤਿੰਨੇ ਦਿਨ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਜਿਹੜੇ ਦੂਰੋਂ ਆਉਣ ਵਾਲੇ ਨੇ, ਇੱਥੇ ਸਰਾਵਾਂ ਦੇ ਵਿੱਚ ਪ੍ਰਬੰਧ ਕਰ ਲਓ ਰੁਕਣ ਦਾ, ਹੋਟਲਾਂ ਵਿੱਚ ਕਰ ਲਓ ਪ੍ਰਬੰਧ ਰੁਕਣ ਦਾ, ਕੋਈ ਰਿਸ਼ਤੇਦਾਰ ਹੈ ਉਹਨਾਂ ਦੇ ਘਰ ਵਿੱਚ ਕਰ ਲਓ ਪ੍ਰਬੰਧ ਰੁਕਣ ਦਾ, ਪਰ ਤਿੰਨੇ ਦਿਨ ਸਭ ਨੇ ਹਾਜ਼ਰੀ ਭਰਨੀ ਹੀ ਭਰਨੀ।
ਸਤਿਗੁਰਾਂ ਦਾ ਫਰਮਾਨ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦੇ ਲਈ ਸਾਰਿਆਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਔਰ ਜਿਨ੍ਹਾਂ ਨੇ ਪਿਛਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੀ, ਉਹਨਾਂ ਨੂੰ ਪਤਾ ਹੈ ਕਿ ਕਿਵੇਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਹਰੇਕ ਦੀ ਬੇਨਤੀ ਨੂੰ ਕਬੂਲ ਕੀਤਾ। ਅੰਮ੍ਰਿਤ ਵੇਲੇ ਜਿਹੜੇ ਵੀ ਆਏ ਸੀ, ਬਾਬਾ ਦੀਪ ਸਿੰਘ ਨੇ ਸਭ ਦੀਆਂ ਝੋਲੀਆਂ ਭਰੀਆਂ ਨੇ। ਤੇ ਮੇਰੀ ਸਭ ਨੂੰ ਬੇਨਤੀ ਹੈ ਜੀ, ਇਹ 3 ਦਿਨ ਦਾ ਹੋਰ ਸਤਿਗੁਰਾਂ ਨੇ ਸਮਾਗਮ ਝੋਲੀ 'ਚ ਪਾਇਆ। ਕਿਸੇ ਨੇ ਵੀ ਕੋਈ ਬਹਾਨੇਬਾਜ਼ੀ ਨਹੀਂ ਕਰਨੀ, ਸਾਰੇ ਰੁਝੇਵਿਆਂ ਨੂੰ ਛੱਡ ਕੇ ਅੰਮ੍ਰਿਤ ਵੇਲੇ 3 ਦਿਨ 3:30 ਵਜੇ ਤੱਕ ਪਹੁੰਚਣਾ, ਜੋ 4:45 ਤੋਂ 5:30 ਵਜੇ ਤੱਕ ਦਾਸ ਜੋ ਸਿਮਰਨ ਸਾਧਨਾ ਦੀ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਤੇ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਤੇ ਵੀ, ਫੇਸਬੁੱਕ ਪੇਜ ਤੇ ਵੀ ਲਾਈਵ ਦਿਖਾਇਆ ਜਾਏਗਾ। ਔਰ ਇਹ ਮੈਸੇਜ ਬੇਨਤੀ ਹੈ, ਹਰੇਕ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਹਰ ਮਹੀਨੇ ਦੀ 20 ਤਰੀਕ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੁੰਦਾ ਹੈ। ਔਰ ਸਾਰੀਆਂ ਸੰਗਤਾਂ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਰਾਤ ਨੂੰ 8 ਤੋਂ 10 ਵਜੇ ਤੱਕ ਇਹ ਸਮਾਗਮ ਹੋਏਗਾ। ਔਰ ਪ੍ਰਤੱਖ ਗੁਰੂ ਹਰਗੋਬਿੰਦ ਪਾਤਸ਼ਾਹ ਬੀਬੀ ਕੌਲਾਂ ਜੀ ਆਪ ਚੌਂਕੜਾ ਮਾਰ ਕੇ ਬਹਿੰਦੇ ਨੇ ਸਾਡੀਆਂ ਝੋਲੀਆਂ ਭਰਨ ਦੇ ਵਾਸਤੇ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦੇ ਬਿਲਕੁਲ ਨਾਲ ਹੈ। ਔਰ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਪਰਿਵਾਰਾਂ ਸਮੇਤ ਪਹੁੰਚਿਓ। ਔਰ ਜੋ ਵੀ ਤੁਸੀਂ ਬਾਪੂ ਜੀ ਨੂੰ ਕਹਿਣਾ ਨਾ, ਬਾਬਾ ਦੀਪ ਸਿੰਘ ਜੀ ਨੇ, ਗੁਰੂ ਹਰਗੋਬਿੰਦ ਪਾਤਸ਼ਾਹ, ਬੀਬੀ ਕੌਲਾਂ ਜੀ ਏਡੇ ਵੱਡੇ ਨੇ, ਹਰੇਕ ਦੀਆਂ ਝੋਲੀਆਂ ਹੁਣ ਤੱਕ ਭਰੀਆਂ ਤੇ ਅਗਾਂਹ ਵੀ ਉਹਨਾਂ ਨੇ ਹੀ ਭਰਨੀਆਂ ਨੇ। ਇਸ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ, ਸਾਰੇ ਰੁਝੇਵੇਂ ਤਿਆਗ ਕੇ 20 ਤਰੀਕ ਨੂੰ ਰਾਤੀ 8 ਤੋਂ 10 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੋ ਆਪਣੀਆਂ ਫਰਿਆਦਾਂ ਕਰਨੀਆਂ ਨੇ। ਔਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਭ ਦੀਆਂ ਝੋਲੀਆਂ ਭਰਨੀਆਂ। ਇਸ ਕਰਕੇ ਸਭ ਨੇ ਪਹੁੰਚਣਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।